ਸਹਿ ਹਜ਼ਾਰ ਤਿਨਾਂ ਤੋਂ ਸਦਕੇ ਬੋਲ ਨਾ ਬੋਲਣ ਫਿੱਕਾ ਹੋ ਤੇ ਲੱਖ ਹਜ਼ਾਰ ਤਿਨਾਂ ਤੋਂ ਜਿਹੜੇ ਨਫਸ ਰਖੇਂਦੇ ਝਿੱਕਾ ਹੋ ਤੇ ਲੱਖ ਕਰੋੜ ਤਿਨਾਂ ਤੋਂ ਜਿਹੜੇ ਗੱਲ ਕਰੇਂਦੇ ਹਿੱਕਾ ਹੋ ਤੇ ਨੀਲ ਪਦਮ ਤਿਨਾਂ ਤੋਂ ਬਾਹੂ ਸੋਨ ਸਦਾਵਨ ਸਿੱਕਾ ਹੋ। ਅਲਫ ਅੱਲਾ ਦਿਲ ਰਤਾ ਮੇਰਾ ਮੈਨੂੰ ਬੇ ਦੀ ਖਬਰ ਨਾ ਕਾਈ ਬੇ ਪੜਿਆ ਕੁਝ ਸਮਝ ਨਾ ਆਵੇ ਅਲਫ ਦੀ ਲਜ਼ਤ ਆਈ ਤੇ ਐਨ ਤੇ ਗੈਨ ਦਾ ਫਰਕ ਨਾ ਜਾਣਾ। ਇਹ ਗੱਲ ਅਲਫ ਸਮਝਾਈ ਭਈ ਬੁੱਲਿਆ ਕੌਲ ਅਲਫ ਦੇ ਪੂਰੇ ਜਿਹੜੇ ਦਿਲ ਦੀ ਕਰਨ ਸਫਾਈ। ਗਏ ਵਿਚਾਰੇ ਰੋਜ਼ੇ ਰਹਿ ਗਏ 20 ਤੇ 9। ਉਹਨੇ ਆਖਿਆ ਲਓ ਜੀ ਇੱਕ ਰੋਜ਼ਾ ਮੁੱਕਣ ਦੇ ਗਏ ਜੇ ਸਾਰੇ। ਹਾਂਜੀ ਤੇ ਵੇਖੋ ਨਾ ਉਹਦਾ ਜਿਹੜਾ ਹੌਸਲਾ ਸੀ ਬੜਾ ਮਜ਼ਬੂਤ ਸੀ। ਉਹਨੇ ਆਖਿਆ ਜਿਵੇਂ ਇੱਕ ਲੰਘ ਗਿਆ ਦੂਜੇ ਵੀ ਲੰਘ ਜਾਣਗੇ। ਵਾਹ ਜੈ ਜੈ ਜੈ। ਵਿਆਹ ਤੇ ਝਲਾ ਦੇ ਵਿੱਚ ਕੀ ਫਰਕ ਹੁੰਦਾ? ਡੋਲੇ ਪੈ ਕੇ ਆਈਓ ਤੇ ਛਿੱਤਰ ਖਾਂਦੀ ਆਈਓ। ਅੱਛਾ। ਮੈਂ ਕੰਧੋਂ ਮਾਰੀ ਛਾਲ ਨਾ ਕੋ ਮਿਹਣਾ ਤੇ ਨਾ ਕੋ ਗਾ। ਖਾਣ ਪੀਣ ਨੂੰ ਬਿਸਮਿਲ੍ਲਾ ਹਾਂਜੀ ਤੇ ਕੰਮ ਕਰਨ ਨੂੰ ਅਸਤਗਫੁਰullah। ਤੁਸੀਂ ਟੁੱਕਰ ਚੰਗਾ ਖਾਂਦੇ ਹੋ ਰੱਜ ਕੇ ਖਾਂਦੇ ਹੋ ਜਾਂ ਸਾਰਿਆਂ ਤੋਂ ਪਹਿਲਾਂ ਖਾਂਦੇ ਹੋ ਤੇ ਤੁਹਾਨੂੰ ਕੰਮ ਲਈ ਵੀ ਸਾਰਿਆਂ ਤੋਂ ਅੱਗੇ ਹੋਣਾ ਚਾਹੀਦਾ। ਹਾਂਜੀ ਹਾਂ। ਗਰਮੀਆਂ ਦੀਆਂ ਪੀੜਾਂ ਸਿਆਲ ਵਿੱਚ ਨਿਕਲਦੀਆਂ। ਚਾਦਰ ਵੇਖ ਕੇ ਪੈਰ ਪਸਾਰੇ ਔਰ ਉਹਦੇ ਮੁਤਾਬਕ ਇੰਨਾ ਕੁ ਖਰਚ ਕਰੇ ਕਿ ਜਿਹੜਾ ਉਹਨੂੰ ਆਉਣ ਵਾਲੇ ਵੇਲੇ 'ਚ ਵੀ ਕੋਈ ਪਰੇਸ਼ਾਨੀ ਨਾ ਹੋਵੇ। ਵਾਹ ਜੀ ਵਾਹ। ਗੋਡੇ ਗੋਡੇ ਕੂੜਾ ਤੇ ਡਾਹ ਬੈਠੀ ਮੂੜਾ। ਚੁੱਲਾ ਚੌਂਕਾ ਜਿਹੜੀ ਬੀਬੀ ਦਾ ਸਾਫ਼ ਨਾ ਹੋਏ ਉਹਨੂੰ ਤੇ ਸਾਰੇ ਕਬੂਦੀ ਬੁੱਢੀ ਸਮਝਦੇ ਨੇ ਬੇਵਕੂਫ ਔਰ ਜਿਹਨੂੰ ਅਕਲ ਨਹੀਂ ਹੁੰਦੀ। ਜ਼ਾਹਰ ਰੋਟੀ ਪਕਾਉਂਦਿਆਂ ਖਾਂਦਿਆਂ ਕੋ ਉੱਤੋਂ ਵੀ ਆ ਜਾਂਦਾ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ। ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਤਮਾਮ ਤਰ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਸਾਹਿਬੋ, ਅੱਜ 5 ਰਮਜ਼ਾਨੁਲ ਮੁਬਾਰਕ ਹੈ ਤੇ ਰਮਜ਼ਾਨੁਲ ਮੁਬਾਰਕ ਸਾਨੂੰ ਜਹਾਦ ਅਕਬਰ ਦਾ ਵੱਲ ਸਿਖਾਉਂਦਾ ਹੈ। ਜਹਾਦ ਅਕਬਰ ਉਹ ਜਹਾਦ ਜਿਹੜਾ ਅਸੀਂ ਆਪਣੇ ਪੋਸ਼ੀਦਾ ਦੁਸ਼ਮਣ ਯਾਨੀ ਆਪਣੇ ਨਫਸ ਤੇ ਸ਼ੈਤਾਨ ਦੇ ਖਿਲਾਫ ਲੜਨੇ ਆ। ਪਿਆਰਿਓ, ਸਾਡੇ ਇੱਕ ਬੜੇ ਹੀ ਪਿਆਰੇ, ਬੜੇ ਲਾਡਲੇ ਤੇ ਲਡਿੱਕੇ ਬਜ਼ੁਰਗ ਸਰਦਾਰ ਹੋਰੀ ਨੇ ਇੰਡੀਆ ਦੇ ਸ਼ਹਿਰ ਗੁਰਦਾਸਪੁਰ ਦੇ ਨਾਲ ਉਹਨਾਂ ਦਾ ਤਾਲੁਕ ਹੈ। ਸਰਦਾਰ ਭਾਗ ਸਿੰਘ ਜੀ, ਉਹਨਾਂ ਸਾਨੂੰ ਇੱਕ ਅਖਾਨ ਹਜ਼ਰਤ ਸੁਲਤਾਨੁਲ ਆਰਿਫੀਨ ਸਖੀ ਸੁਲਤਾਨ ਬਾਹੂ ਦਾ ਭਿਜਵਾਇਆ ਹੈ। ਇਹ 4 ਪੰਕਤੀਆਂ ਦੇ ਉੱਤੇ ਮੁਸ਼ਤਮਿਲ ਇੱਕ ਚੁਮਿਸਰਾ ਹੈ ਜਿਹਦੇ ਵਿੱਚ ਹਜ਼ਰਤ ਸੁਲਤਾਨੁਲ ਆਰਿਫੀਨ ਨੇ ਸਾਨੂੰ ਜਹਾਦ ਅਕਬਰ ਯਾਨੀ ਨਫਸ ਦੇ ਖਿਲਾਫ ਜਹਾਦ ਦਾ ਵੀ ਦਰਸ ਦਿੱਤਾ ਹੈ। ਸਰਦਾਰ ਹੋਰਾਂ ਮੰਗ ਕੀਤੀ ਹੈ ਵੀ ਇਹ ਜਿਹੜਾ ਅਖਾਓ ਤੇ ਇਹ ਜਿਹੜਾ ਅਖਾਨ ਹੈ, ਇਹ ਜਿਹੜਾ ਦੋੜਾ ਹੈ ਸੁਲਤਾਨ ਬਾਹੂ ਜੀ ਦਾ, ਇਹਦਾ
ਤਰਜਮਾ ਤੇ ਇਹਦੀ ਵਿਆਖਿਆ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ। ਪਿਆਰਿਓ, ਹਜ਼ਰਤ ਸੁਲਤਾਨੁਲ ਆਰਿਫੀਨ ਦਾ ਜਿਹੜਾ ਦੋੜਾ ਸਾਨੂੰ ਬਾਬਾ ਜੀ ਭਾਗ ਸਿੰਘ ਜੀ ਹੋਰਾਂ ਭਿਜਵਾਇਆ ਹੈ, ਉਹ ਇਸ ਤਰ੍ਹਾਂ ਹੈ ਭਈ ਸਹਿ ਹਜ਼ਾਰ ਤਿਨਾਂ ਤੋਂ ਸਦਕੇ ਬੋਲ ਨਾ ਬੋਲਣ ਫਿੱਕਾ ਹੋ, ਤੇ ਲੱਖ ਹਜ਼ਾਰ ਤਿਨਾਂ ਤੋਂ ਜਿਹੜੇ ਨਫਸ ਰਖੇਂਦੇ ਝਿੱਕਾ ਹੋ, ਤੇ ਲੱਖ ਕਰੋੜ ਤਿਨਾਂ ਤੋਂ ਜਿਹੜੇ ਗੱਲ ਕਰੇਂਦੇ ਹਿੱਕਾ ਹੋ, ਤੇ ਨੀਲ ਪਦਮ ਤਿਨਾਂ ਤੋਂ ਬਾਹੂ ਸੋਨ ਸਦਾਵਨ ਸਿੱਕਾ ਹੋ। ਪਿਆਰਿਓ, ਇਸ ਬੜੇ ਹੀ ਮੱਤ ਭਰੇ, ਬੜੇ ਹੀ ਗਿਆਨ ਭਰੇ ਆਪਣੇ ਚੋਂ ਮਿਸਰੇ ਦੇ ਵਿੱਚ ਹਜ਼ਰਤ ਸਖੀ ਸੁਲਤਾਨੁਲ ਆਰਿਫੀਨ ਸਾਨੂੰ ਇਹ ਮੱਤ ਪੈ ਦਿੰਦੇ ਨੇ ਭਈ ਸਹਿ ਹਜ਼ਾਰ ਤਿਨਾਂ ਤੋਂ ਸਦਕੇ ਬੋਲ ਨਾ ਬੋਲਣ ਫਿੱਕਾ ਹੋ। ਆਂਦੇ ਨੇ ਮੈਂ 100,000 ਜਾਨਾਂ ਤੋਂ ਵਾਰੀ ਜਾਵਾਂ, ਸਦਕੇ ਜਾਵਾਂ, ਅਜੇ ਅੱਲਾਹ ਪਾਕ ਦੇ ਪਿਆਰੇ ਬੰਦਿਆਂ ਤੋਂ ਜਿਹੜੇ ਫਿੱਕਾ ਬੋਲ ਨਹੀਂ ਬੋਲਦੇ। ਫਿੱਕਾ ਬੋਲ ਜਿਹੜਾ ਪਿਆਰਿਓ, ਇਹਦੇ ਕਈ ਮਤਲਬ ਨੇ। ਇੱਕ ਤੇ ਉਹ ਪਾ ਫਰਮਾਉਂਦੇ ਨੇ ਕਿ ਯਾਨੀ ਜਦੋਂ ਬੋਲਦੇ ਨੇ ਮਿੱਠਾ ਬੋਲਦੇ ਨੇ, ਖੁਸ਼ ਗੁਫਤਾਰ ਨੇ, ਬੜੀ ਸੋਹਣੀ ਗੱਲ ਕਰਦੇ ਨੇ, ਸੁਚੱਜੀ ਗੱਲ ਕਰਦੇ ਨੇ, ਮਿੱਠੀ ਗੱਲ ਕਰਦੇ ਨੇ, ਜੋੜਨ ਵਾਲੀ ਗੱਲ ਕਰਦੇ ਨੇ। ਸਹਿ ਹਜ਼ਾਰ ਤਿਨਾਂ ਤੋਂ ਸਦਕੇ ਬੋਲ ਨਾ ਬੋਲਣ ਫਿੱਕਾ ਹੋ, ਤੇ ਅਗਲੇ ਮਿਸਰੇ 'ਚ ਫਰਮਾਉਂਦੇ ਨੇ ਭਈ ਲੱਖ ਹਜ਼ਾਰ ਤਿਨਾਂ ਤੋਂ ਜਿਹੜੇ ਨਫਸ ਰਖੇਂਦੇ ਝਿੱਕਾ ਹੋ, ਤੇ ਅਗਲੇ ਮਿਸਰੇ 'ਚ ਆਪ ਜੀ ਪਾ ਫਰਮਾਉਂਦੇ ਨੇ ਕਿ ਮੈਂ ਲੱਖ ਹਜ਼ਾਰ ਜਾਨਾਂ ਤੋਂ ਵਾਰੀ ਜਾਵਾਂ, ਕੁਰਬਾਨ ਜਾਵਾਂ, ਸਦਕੇ ਜਾਵਾਂ, ਅਜੇ ਅੱਲਾਹ ਪਾਕ ਦੇ ਬੰਦਿਆਂ ਦੇ ਜਿਨ੍ਹਾਂ ਨੇ ਆਪਣਾ ਨਫਸ ਮਾਰ ਲਿਆ ਹੋਇਆ ਹੈ। ਗਰੂਰ, ਤਕੱਬਰ, ਘਮੰਡ, ਹੰਕਾਰ ਤੋਂ ਉਹ ਪਾਕ ਨੇ, ਆਜਿਜ਼ ਨੇ, ਬੜੇ ਹੀ ਅੱਲਾਹ ਪਾਕ ਦੇ ਝੁਕੇ ਹੋਏ ਬੰਦੇ ਨੇ। ਨਫਸ ਰਖੇਂਦੇ ਝਿੱਕਾ ਹੋ, ਜਿਨ੍ਹਾਂ ਆਪਣਾ ਨਫਸ ਝੁਕਾ ਲਿਆ ਹੋਇਆ ਹੈ, ਮਾਰ ਲਿਆ ਹੋਇਆ ਹੈ, ਉਹਨਾਂ 'ਚ ਆਕੜ ਕੋਈ ਨਹੀਂ, ਤਕੱਬਰ ਘਮੰਡ ਕੋਈ ਨਹੀਂ, ਅੱਲਾਹ ਪਾਕ ਦੇ ਆਜਿਜ਼ ਬੰਦੇ ਨੇ। ਤੇ ਅੱਗੇ ਫਰਮਾਉਂਦੇ ਨੇ ਵੀ ਲੱਖ ਕਰੋੜ ਤਿਨਾਂ ਤੋਂ ਜਿਹੜੇ ਗੱਲ ਕਰੇਂਦੇ ਹਿੱਕਾ ਹੋ। ਪਹਿਲੇ ਮਿਸਰੇ 'ਚ ਫਰਮਾਇਆ ਸੀ ਨਾ ਕਿ ਬੋਲ ਨਾ ਬੋਲਣ ਫਿੱਕਾ ਹੋ, ਹੁਣ ਪਏ ਆਖਦੇ ਨੇ ਵੀ ਗੱਲ ਕਰੇਂਦੇ ਹਿੱਕਾ ਹੋ। ਆਂਦੇ ਨੇ ਮੈਂ ਅੱਲਾਹ ਪਾਕ ਦੇ ਅਜਿਹਿਆਂ ਬੰਦਿਆਂ ਦੇ ਉੱਤੋਂ ਵੀ ਲੱਖ ਕਰੋੜ ਜਾਨਾਂ ਤੋਂ ਕੁਰਬਾਨ ਹੋਵਾਂ, ਵਾਰੀ ਜਾਵਾਂ, ਸਦਕੇ ਥੀਵਾਂ, ਜਿਹੜੇ ਇੱਕ ਦੀ ਗੱਲ ਕਰਦੇ ਨੇ। ਪਿਆਰਿਓ, ਪਹਿਲੇ ਮਿਸਰੇ 'ਚ ਜਿਹੜਾ ਕਿਹਾ ਗਿਆ ਸੀ ਨਾ ਕਿ ਬੋਲ ਨਾ ਬੋਲਣ ਫਿੱਕਾ ਹੋ, ਉਹਦੇ ਤੋਂ ਵੀ ਇਹ ਹੀ ਮੁਰਾਦ ਹੈ। ਤੇ ਇਹ ਜਿਹੜਾ ਹੁਣ ਫਰਮਾਇਆ ਰਹੇ ਨੇ ਆਪਣੇ ਅਗਲੇ ਮਿਸਰੇ ਦੇ ਵਿੱਚ ਭਈ ਗੱਲ ਕਰੇਂਦੇ ਹਿੱਕਾ ਹੋ, ਭਈ ਇੱਕ ਦੀ ਹੀ ਗੱਲ ਕਰਦੇ ਨੇ ਜਾਂ ਇੱਕੋ ਹੀ ਗੱਲ ਕਰਦੇ ਨੇ। ਜਿਵੇਂ ਅੱਲਾਹ ਪਾਕ ਦਾ, ਨਬੀ ਪਾਕ ਦਾ ਹੁਕਮ ਹੈ ਨਾ ਕਿ ਕੂਲੂ ਕੌਲਨ ਸਦੀਦਾ, ਠੋਸ ਗੱਲ ਕਰੋ, ਸੱਚੀ ਗੱਲ ਕਰੋ, ਅੱਲਾਹ ਪਾਕ ਦੀ ਗੱਲ ਕਰੋ, ਇੱਕ ਦੀ ਬਾਤ ਕਰੋ। ਉਹ ਇੱਕੋ ਹੀ ਗੱਲ ਕਰਦੇ ਨੇ ਤੇ ਅੱਲਾਹ ਦੀ ਗੱਲ ਕਰਦੇ ਨੇ, ਹੋਰ ਕੋਈ ਗੱਲ ਉਹ ਕਰਦੇ ਹੀ ਨਹੀਂ। ਲੱਖ ਕਰੋੜ ਤਿਨਾਂ ਤੋਂ ਜਿਹੜੇ ਗੱਲ ਕਰੇਂਦੇ ਹਿੱਕਾ ਹੋ, ਇੱਕ ਦੀ ਗੱਲ ਕਰਦੇ ਨੇ ਤੇ ਸੱਚੀ ਗੱਲ ਕਰਦੇ ਨੇ। ਜਿਵੇਂ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਆਪਣੀ ਇੱਕ ਕਾਫੀ ਦੇ ਵਿੱਚ ਫਰਮਾਉਂਦੇ ਨੇ, ਅਲਫ ਅੱਲਾ ਦਿਲ ਰਤਾ ਮੇਰਾ, ਮੈਨੂੰ ਬੇ ਦੀ ਖਬਰ ਨਾ ਕਾਈ, ਬੇ ਪੜਿਆ ਕੁਝ ਸਮਝ ਨਾ ਆਵੇ, ਅਲਫ ਦੀ ਲਜ਼ਤ ਆਈ। ਤੇ ਐਨ ਤੇ ਗੈਨ ਦਾ ਫਰਕ ਨਾ ਜਾਣਾ, ਇਹ ਗੱਲ ਅਲਫ ਸਮਝਾਈ ਭਈ ਬੁੱਲਿਆ ਕੌਲ ਅਲਫ ਦੇ ਪੂਰੇ ਜਿਹੜੇ ਦਿਲ ਦੀ ਕਰਨ ਸਫਾਈ। ਤੇ ਸੁਲਤਾਨੁਲ ਆਰਿਫੀਨ ਵੀ ਪਏ ਹੀ ਆਖਦੇ ਨੇ ਵੀ ਲੱਖ ਕਰੋੜ ਤਿਨਾਂ ਤੋਂ ਸਦਕੇ ਗੱਲ ਕਰੇਂਦੇ ਹਿੱਕਾ ਹੋ, ਇੱਕ ਦੀ ਗੱਲ ਕਰਦੇ ਨੇ।
ਅਲਫ ਅੱਲਾ ਦਿਲ ਰਤਾ ਮੇਰਾ, ਮੈਨੂੰ ਬੇ ਦੀ ਖਬਰ ਨਾ ਕਾਈ। ਬੁੱਲੇ ਸ਼ਾਹ ਜੀ ਵਾਲੀ ਗੱਲ। ਤੇ ਆਖਰ ਤੇ ਪਾ ਫਰਮਾਉਂਦੇ ਨੇ, ਨੀਲ ਪਦਮ ਤਿਨਾਂ ਤੋਂ ਬਾਹੂ, ਵੀ ਅਰਬਾਂ ਖਰਬਾਂ ਵਾਰੀ ਮੈਂ ਕੁਰਬਾਨ ਜਾਵਾਂ, ਵਾਰੀ ਜਾਵਾਂ, ਸਦਕੇ ਜਾਵਾਂ ਅੱਲਾਹ ਪਾਕ ਦਿਆਂ ਅਜਿਹਿਆਂ ਨੇਕ ਬੰਦਿਆਂ ਤੋਂ। ਸੋਨ ਸਦਾਵਨ ਸਿੱਕਾ ਹੋ, ਜਿਹੜੇ ਕਿ ਸੋਨੇ ਦੇ ਨੇ, ਪਾਸੇ ਦਾ ਜਿਹੜਾ ਸੋਨਾ ਹੁੰਦਾ ਨਾ, ਖਾਲਸ ਸੋਨਾ, ਉਹ ਉਹਨਾਂ ਦੀ ਹੈਸੀਅਤ ਹੈ, ਉਹ ਉਹਨਾਂ ਦਾ ਮੁਕਾਮ ਹੈ, ਉਹ ਬੁਲੰਦ ਤੇ ਆਲੀ ਸ਼ਾਨ ਉਹਨਾਂ ਦਾ ਮਰਤਬਾ ਹੈ। ਲੇਕਿਨ ਸਦਾਵਨ ਸਿੱਕਾ ਹੋ, ਲੁਕਾਈ ਦੇ ਸਾਹਮਣੇ ਇੰਨੇ ਆਜਜ਼, ਇੰਨੇ ਮਸਕੀਨ, ਇੰਨੇ ਮਿਟੇ ਹੋਏ ਬਣ ਕੇ ਰਹਿੰਦੇ ਨੇ ਪਿਆਰਿਓ, ਕਿ ਲੋਕੀ ਉਹਨਾਂ ਨੂੰ ਸਿੱਕਾ ਸਮਝਦੇ ਨੇ। ਲੈਡ ਜਿਹੜਾ ਨਾ ਜੀ, ਸੀਸਾ ਵੀ ਜਿਹਨੂੰ ਆਖਿਆ ਜਾਂਦਾ ਹੈ, ਇਹ ਇੱਕ ਨਰਮ ਤੇ ਸਸਤੀ ਧਾਤ ਹੈ, ਜਦੋਂ ਕਿ ਸੋਨਾ ਤੇ ਬਹੁਤ ਮਹਿੰਗੀ ਧਾਤ ਹੈ ਔਰ ਬੜੀ ਕੀਮਤੀ ਧਾਤ ਹੈ। ਤੇ ਹਜ਼ਰਤ ਸੁਲਤਾਨੁਲ ਆਰਫੀਨ ਪਾ ਫਰਮਾਉਂਦੇ ਨੇ ਕਿ ਮੈਂ ਕੁਰਬਾਨ ਜਾਵਾਂ, ਵਾਰੀ ਜਾਵਾਂ ਅਜੇ ਅੱਲਾਹ ਪਾਕ ਦੇ ਬੰਦਿਆਂ ਨੂੰ, ਜਿਹੜੇ ਕਿ ਇੰਤਹਾਈ ਆਲੀ ਮਰਤਬੇ ਦੇ ਬੰਦੇ ਨੇ, ਆਲੀ ਸ਼ਾਨ ਬੰਦੇ ਨੇ, ਬੜੀ ਉੱਚ ਪੱਧਰ ਦੀਆਂ ਹਸਤੀਆਂ ਨੇ, ਲੇਕਿਨ ਮਿਟ ਕੇ ਰਹਿੰਦੇ ਨੇ ਅੱਲਾਹ ਪਾਕ ਦੀ ਮਖਲੂਕ ਦੇ ਵਿੱਚ। ਇਸ ਤਰ੍ਹਾਂ ਹੀ ਰਹਿੰਦੇ ਨੇ ਜਿਵੇਂ ਆਮ ਬੰਦੇ, ਆਜਜ਼ ਬੰਦੇ ਰਹਿੰਦੇ ਨੇ, ਹੈ ਜੀ, ਕਦੀ ਆਪਣਾ ਵਿਖਾਲਾ ਨਹੀਂ ਕਰਦੇ। ਸਾਡੇ ਵਿੱਚ ਤੇ ਪਿਆਰਿਓ, ਅਸੀਂ ਜਿਹੜੇ ਦੁਨੀਆਦਾਰ ਲੋਕ ਹੁੰਦੇ ਆ, ਕੋਈ ਥੋੜ੍ਹੀ ਜਿਹੀ ਸ਼ੈ ਸਾਨੂੰ ਲੱਭ ਜਾਏ, ਕੋਈ ਥੋੜ੍ਹਾ ਜਿਹਾ ਮਰਤਬਾ ਲੱਭ ਜਾਏ, ਥੋੜ੍ਹਾ ਜਿਹਾ ਕੋਈ ਇਕਤਦਾਰ ਹੱਥ ਆ ਜਾਵੇ, ਕੋਈ ਥੋੜ੍ਹਾ ਜਿਹਾ ਮਾਲੋ ਜ਼ਰ ਲੱਭ ਜਾਵੇ, ਕੋਈ ਸਾਡੀ ਥੋੜ੍ਹੀ ਜਿਹੀ ਹਾਲਤ ਮਾਲੀ ਤੌਰ 'ਤੇ ਤਬਦੀਲ ਹੋ ਜਾਵੇ, ਸਾਡੇ 'ਚੋਂ ਬਹੁਤ ਜ਼ਿਆਦਾ ਲੋਕ ਅਸੀਂ ਆਪਣੇ ਆਪੇ 'ਚੋਂ ਹੀ ਬਾਹਰ ਹੋ ਜਾਂਦੇ ਹਾਂ, ਆਪਣੀ ਔਕਾਤ ਹੀ ਭੁੱਲ ਜਾਂਦੇ ਹਾਂ। ਗਰੂਰ, ਤਕੱਬਰ ਤੇ ਫੜਾਂ ਤੇ ਟਰਪਲਾਂ ਮਾਰਨ ਲੱਗ ਪੈਂਦੇ ਆ, ਇੰਜ ਜਿਵੇਂ ਸਾਰੀ ਦੁਨੀਆ ਸਾਡੇ ਹੁਕਮ 'ਤੇ ਹੀ ਪਈ ਚੱਲਦੀ। ਤੇ ਉਹ ਅੱਲਾ ਦੇ ਬੰਦੇ ਜਿਹੜੇ ਕਿ ਸਾਡੀ ਨਿਸਬਤ ਬਹੁਤ ਵੱਡੇ ਮੁਕਾਮ ਦੇ ਉੱਤੇ ਫਾਇਜ਼ ਨੇ, ਅੱਲਾਹ ਪਾਕ ਦੇ ਮੁਕਰਬ ਨੇ ਪਿਆਰਿਓ, ਉਹ ਲੋਕ ਜਿਹੜੇ ਅੱਲਾਹ ਪਾਕ ਦੇ ਕਰੀਬ ਹੋ ਜਾਣ, ਜਿਹੜੇ ਅੱਲਾਹ ਪਾਕ ਦੀ ਬਾਰਗਾਹ ਦੇ ਵਿੱਚ ਮਕਬੂਲ ਹੋ ਜਾਣ, ਉਹਨਾਂ ਦੇ ਮਰਤਬੇ ਦੇ ਨਾਲ ਤੇ ਕਿਸੇ ਦੁਨੀਆ ਦੇ ਜਿੱਡਾ ਮਰਜ਼ੀ, ਭਾਵੇਂ ਕੋਈ ਸੁਲਤਾਨ ਹੋਵੇ, ਕੋਈ ਬਾਦਸ਼ਾਹ ਹੋਵੇ, ਹਾਂ ਭਾਵੇਂ ਕਿਸੇ ਖਿੱਤੇ ਦਾ, ਉਹ ਅੱਲਾਹ ਪਾਕ ਦੇ ਫਕੀਰ ਦੇ ਰੁਤਬੇ ਨੂੰ ਤੇ ਨਹੀਂ ਨਾ ਪਹੁੰਚ ਸਕਦਾ, ਤੇ ਨਾ ਉਹਦੇ ਮੁਕਾਮ ਤੱਕ ਅਪੜ ਸਕਦਾ। ਲੇਕਿਨ ਇਸ ਦੇ ਬਾਵਜੂਦ ਤੁਸੀਂ ਦੇਖੋ ਕਿ ਫੁਕਾਰਾ, ਸੂਫੀਆ, ਔਲੀਆਏ ਉਜ਼ਾਮ ਇਸ ਕਦਰ ਜ਼ੀਸ਼ਾਨ ਹੋਣ ਦੇ ਬਾਵਜੂਦ ਪਿਆਰਿਓ, ਉਹ ਕਿਸ ਕਦਰ ਮਿਟ ਕੇ ਰਹਿੰਦੇ ਨੇ। ਅੱਲਾਹ ਪਾਕ ਦੇ ਜਿਹੜੇ ਅਜ਼ੀਮ ਵਲੀ ਹੁੰਦੇ ਨੇ, ਮੌਲਾਨਾ ਅਬਦੁਰ ਰਸ਼ੀਦ ਗੰਗੋਹੀ, ਬੜੇ ਆਲੀ ਮਰਤਬਤ, ਬੜੇ ਅਜਲ ਆਲਮ ਦੀਨ ਔਰ ਅੱਲਾਹ ਪਾਕ ਦੇ ਵਲੀ ਹੋਏ ਨੇ ਪਿਆਰਿਓ। ਇੱਕ ਵਾਰੀ ਕੀ ਹੋਇਆ ਕਿ ਉਹ ਸਬਕ ਦੇ ਰਹੇ ਸਨ ਆਪਣੇ ਤੁਲਾਬਾ ਨੂੰ, ਬੱਚੇ ਬੈਠੇ ਸਨ ਮਸਜਿਦ ਦੇ ਸੇਨ ਦੇ ਵਿੱਚ ਬੈਠੇ, ਤੇ ਮੌਲਾਨਾ ਗੰਗੋਹੀ ਉਹਨਾਂ ਨੂੰ ਹਦੀਸ ਪਾਕ ਦਾ ਦਰਸ ਦੇ ਰਹੇ ਸਨ। ਤੇ ਇੱਕਦਮ ਬਾਰਿਸ਼ ਲੱਥ ਆਈ, ਤੇ ਹੁਣ ਬਾਰਿਸ਼ ਲੱਥੀ ਤੇ ਸਾਰੇ ਬੱਚੇ ਆਪਣੀਆਂ ਆਪਣੀਆਂ ਅਹਾਦੀਸ ਦੀਆਂ ਕਿਤਾਬਾਂ ਫੜ ਕੇ ਤੇ ਕਿਸੇ ਪਨਾਹ ਵੱਲ ਨੂੰ ਭੱਜੇ, ਸ਼ੈਲਟਰ ਵੱਲ ਨੂੰ, ਕਿ ਜਿੱਥੇ ਕੋਈ ਛੱਤ ਹੋਵੇ ਤੇ ਉਹਦੇ ਥੱਲੇ ਅਪੜੀਏ। ਤੇ ਇੱਕਦਮ ਤੇਜ਼ ਬਾਰਿਸ਼ ਉਤਰ ਆਈ, ਤੇ ਮੌਲਾਨਾ ਗੰਗੋਹੀ ਦਾ ਮੈਨੂੰ ਗੱਲ ਯਾਦ ਆ ਗਈ ਹੈ ਕਿ ਆਪ ਨਾ ਫਟਾਫਟ ਉੱਠ ਕੇ ਤੇ ਆਪ ਜੀ ਦੇ ਅੱਗੇ ਤੇ ਕਿਤਾਬ ਕੋਈ ਨਹੀਂ ਸੀ, ਆਪ ਤੇ ਜ਼ੁਬਾਨੀ ਸਾਰੀਆਂ ਅਹਾਦੀਸ ਜ਼ੁਬਾਨੀ ਯਾਦ ਸਨ, ਆਪ ਤੇ ਜ਼ੁਬਾਨੀ ਪੜ੍ਹਾ ਰਹੇ ਸਨ। ਬੱਚੇ ਹੁਣ ਆਪਣੀਆਂ ਆਪਣੀਆਂ ਅਹਾਦੀਸ ਦੀਆਂ ਕਿਤਾਬਾਂ ਚੁੱਕ ਕੇ ਤੇ ਮਸਜਿਦ ਦੇ ਅੰਦਰ ਬਰਾਮਦੇ ਵੱਲ ਨੂੰ ਭੱਜੇ। ਤੇ ਆਪ ਜੀ ਸਰਕਾਰ ਨੇ ਕੀ ਕੀਤਾ, ਆਪ ਉੱਠੇ ਤੇ ਉਹਨਾਂ ਨੇ ਫਟਾਫਟ ਸਾਰੇ ਤੁਲਾਬਾ ਦੀਆਂ ਜਿੰਨੇ ਤਾਲਬ ਇਲਮ ਸਨ, ਸਾਰਿਆਂ ਦੀਆਂ ਜੁੱਤੀਆਂ ਆਪਣਾ ਲਾ ਕੇ ਪੱਲਾ ਤੇ ਉਹਦੇ ਵਿੱਚ ਭਰ ਲਈਆਂ ਕਿ ਬੱਚਿਆਂ ਦੀਆਂ ਜੁੱਤੀਆਂ ਨਾ ਭਿੱਜ ਜਾਣ, ਤੇ ਲੈ ਕੇ ਤੇ ਅੰਦਰ ਵੱਲ ਨੂੰ ਟੁਰ ਪਏ। ਉਹ ਤਾਲਬ ਇਲਮਾਂ ਵੇਖਿਆ ਤੇ ਉਹ ਨੱਸ ਕੇ ਆਏ, ਉਹਨਾਂ ਆ ਕੇ ਕਿਹਾ, ਹਜ਼ਰਤ ਜੀ ਤੁਸੀਂ ਕੀ ਕਰਦੇ ਹੋ ਬੇ? ਉਹਨਾਂ ਦੇ ਹੱਥਾਂ 'ਚ ਖੋਈਆਂ ਜੁੱਤੀਆਂ। ਉਹਨਾਂ ਕਿਹਾ, ਪੁੱਤਰ ਕੋਈ ਗੱਲ ਹੀ ਨਹੀਂ, ਤੁਸੀਂ ਤੇ ਹਦੀਸੇ ਪਾਕ ਨੂੰ ਬਚਾਇਆ ਪਾਣੀ ਕੋ, ਤਾਂ ਮੈਨੂੰ ਇੱਕਦਮ ਖਿਆਲ ਆਇਆ ਕਿ ਤੁਹਾਡੀਆਂ ਜੁੱਤੀਆਂ ਪਈਆਂ ਸਨ ਤੇ ਭਿੱਜ ਕੇ ਖਰਾਬ ਨਾ ਹੋ ਜਾਣ। ਦੇਖੋ ਨਾ ਤੁਸੀਂ
ਐਸੇ ਉਲਾਮਾਏ ਹੱਕ ਵੀ ਹੁੰਦੇ ਸਨ। ਨਾ ਵਲਾਇਤ ਵੱਲੋਂ ਉਹਨਾਂ ਦਾ ਮਰਤਬਾ ਕੁਝ ਘੱਟ ਸੀ ਤੇ ਨਾ ਸਾਹਿਬੋ ਇਲਮ ਵੱਲੋਂ। ਐਸੇ ਆਲਮੇ ਦੀਨ ਹੁਣ ਕਿੱਥੇ? ਹੁਣ ਤਾਂ ਕਮਰਸ਼ਲ ਉਲਾਮਾ ਜ਼ਿਆਦਾ ਨੇ। ਉਸ ਪਾਏ ਦੇ ਅੱਲਾਹ ਪਾਕ ਦੇ ਵਲੀ ਗੌਸੁਲ ਅਸਰ ਵੀ ਤੇ ਆਪਣੇ ਵਕਤ ਦੇ ਅਜ਼ੀਮ ਤਰੀਨ ਆਲਮੇ ਦੀਨ ਵੀ, ਅਜਿਹੇ ਲੋਕ ਦੇਖੋ ਕਿ ਕਿਸ ਕਦਰ ਮਿੱਟੇ ਔਰ ਕਿਸ ਕਦਰ ਆਜਜ਼ ਹੁੰਦੇ ਸਨ। ਸੋ ਇਹ ਜਿਹੜਾ ਚੌਮਿਸਰਾ ਭਾਗ ਸਿੰਘ ਜੀ ਨੇ ਸਾਨੂੰ ਭਿਜਵਾਇਆ ਹੈ, ਇਹ ਮੈਂ ਤੁਹਾਡੇ ਹਜ਼ੂਰ ਬਿਆਨ ਇਸ ਵਾਸਤੇ ਵੀ ਕੀਤਾ ਹੈ ਕਿ ਅੱਲਾਹ ਪਾਕ ਦਾ ਇਹ ਮੁਕੱਦਸ ਮਹੀਨਾ ਰਮਜ਼ਾਨ ਸ਼ਰੀਫ ਵਾਲਾ ਜਿਹੜਾ ਹੈ, ਇਹ ਵੀ ਸਾਨੂੰ ਇਹੋ ਹੀ ਮੱਤਾਂ ਪਿਆ ਦਿੰਦਾ ਹੈ ਜਿਹੜੀਆਂ ਇਸ ਚੌਮਿਸਰੇ ਦੇ ਵਿੱਚ ਹਜ਼ਰਤ ਸੁਲਤਾਨੁਲ ਆਰਿਫੀਨ ਨੇ ਸਾਨੂੰ ਦਿੱਤੀਆਂ ਨੇ। ਤੇ ਪਿਆਰਿਓ, ਆਓ ਹੁਣ ਚੱਲੀਏ ਤੁਹਾਡੇ ਭੇਜੇ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेले नू चली अस्सलामुअलैकुम जनाब बाजवा साहब। जी बिस्मिल्लाह डॉक्टर साहब, वालेकुम सलाम। खैरियां हो जी, की हाल चाल है जनाब? राजी बाजी हो जी? अल्लाह पाक दा एहसान है जी, अल्लाह पाक दा बड़ा करम है। रोजे ने माशाअल्लाह। हाँ जी हाँ जी, रहमतां दा महीना जी, अल्लाह ताला रहमतां करे जी। हाँ जी हाँ जी हाँ जी। ਤੇ ਬਾਜਵਾ ਸਾਹਿਬ, ਅੱਜ ਜਨਾਬ ਸਾਡੇ ਇੱਕ ਬੜੇ ਹੀ ਪਿਆਰੇ ਬੜੇ ਲਾਡਲੇ ਲਡਿੱਕੇ ਸਾਡੇ ਮਿੱਤਰ ਨੇ ਸਾਕਬ ਹਫੀਜ਼ ਸਾਹਿਬ। ਉਹ ਜਨਾਬ ਐਵੀਏਸ਼ਨ ਆਫੀਸਰ ਨੇ ਲਾਹੌਰ 에ਅਰਪੋਰਟ ਦੇ। ਉਹਨਾਂ ਖਾਨ ਸਾਨੂੰ ਜਨਾਬ ਭਿਜਵਾਇਆ ਵੀ ਗਏ ਵਿਚਾਰੇ ਰੋਜ਼ੇ ਰਹਿ ਗਏ 20 ਤੇ 9। ਆਏ ਦੱਸਦੇ ਨੇ ਵੀ ਜਦੋਂ ਰੋਜ਼ਿਆਂ ਦਾ ਆਉਣਾ ਹੁਣ ਸੀ ਨਾ, ਤੇ ਉਹ ਮਤਲਬ ਜ਼ਾਹਰ ਲੋਕ ਸਾਰੇ ਤਿਆਰੀਆਂ ਕਰਦੇ ਨੇ ਜੀ ਜੀ। ਤੇ ਇੱਕ ਸਾਡੇ ਮੀਰਜ਼ਾਦਾ ਜਿਹੜੀ ਕੌਮ ਹੈ, ਤੁਹਾਨੂੰ ਬੜੀ ਨਾਜ਼ੁਕ ਕੌਮ ਹੈ। ਹਾਂਜੀ ਹਾਂਜੀ। ਇਹਨਾਂ ਦੇ ਖੁਰਾਕ ਬੜੀ ਸੋਹਣੀ ਖਾਣੀ ਤੇ ਇਹ ਉਹ ਤੇ ਕਰੇਲੇ ਗੋਸ਼ਤ ਬੜੇ ਪਸੰਦ ਕਰਨਾ। ਜੀ ਜੀ। ਤੇ ਉਹ ਕੋ ਬੀਬੀ ਸੀ ਨਾ ਉਹਨਾਂ ਦੀ, ਮੀਰਜ਼ਾਦਿਆਂ ਦੀ। ਜੀ ਜੀ। ਤੇ ਉਹ ਇੱਕ ਰੋਜ਼ਾ ਜਦੋਂ ਲੰਘ ਗਿਆ ਨਾ, ਤੇ ਸ਼ਾਮ ਹੋਈ ਤੇ ਰੋਜ਼ਾ ਖੁੱਲ ਗਿਆ ਪਹਿਲਾ, ਤੇ ਉਹ ਆਂਦੀ ਹੈ ਗਏ ਵਿਚਾਰੇ ਰੋਜ਼ੇ ਰਹਿ ਗਏ 9 ਤੇ 20। ਹਾਂ ਹਾਂਜੀ ਵੀ ਮਗਰ 9 ਤੇ 20 ਰਹਿ ਗਏ ਨੇ, ਯਾਨੀ 29 ਰਹਿ ਗਏ ਨੇ, ਤੇ ਮੁੱਕੇ ਪਏ ਸਮਝੋ। ਇਹ ਗੱਲ ਜਿਹੜੀ ਹੈ ਨਾ ਜੀ, ਇਹ ਉਦੋਂ ਮਤਲਬ ਇਸ ਤਰ੍ਹਾਂ ਹੋਈ ਕਿ ਉਹਨੇ ਆਖਿਆ ਲਓ ਜੀ ਇੱਕ ਰੋਜ਼ਾ ਮੁੱਕਣ ਦੇ ਗਏ ਜੇ ਸਾਰੇ। ਹਾਂਜੀ। ਤੇ ਵੇਖੋ ਨਾ ਉਹਦਾ ਜਿਹੜਾ ਹੌਸਲਾ ਸੀ ਬੜਾ ਮਜ਼ਬੂਤ ਸੀ। ਉਹਨੇ ਆਖਿਆ ਜਿਵੇਂ ਇੱਕ ਲੰਘ ਗਿਆ ਦੂਜੇ ਵੀ ਲੰਘ ਜਾਣਗੇ। ਵਾਹ। ਜੈ ਜੈ ਜੈ। ਲੋ ਜੀ ਸਾਹਿਬੋ, ਸਾਡੇ ਵੀਰ ਸਾਕਬ ਹਫੀਜ਼ ਸਾਹਿਬ ਨੇ ਜਿਹੜਾ ਅਖਾਨ ਭਿਜਵਾਇਆ ਸੀ ਨਾ ਜੀ, ਵੀ ਗਏ ਵਿਚਾਰੇ ਰੋਜ਼ੇ ਰਹਿ ਗਏ 20 ਤੇ 9। ਬਾਜਵਾ ਸਾਹਿਬ ਨੇ ਬੜੀ ਸੋਹਣੀ ਇਹਦੀ ਸਾਰੀ ਪਿਛੋਕੜ ਵੀ ਬਿਆਨ ਕੀਤਾ, ਵੰਡ ਵੀ ਦੱਸੀ ਕਿਵੇਂ ਮੀਰਜ਼ਾਦਿਆਂ ਦੇ ਘਰੋਂ ਇਹ ਗੱਲ ਟੁਰੀ। ਲੇਕਿਨ ਪਿਆਰਿਓ, ਇਸ ਅਖਾਨ ਦੇ ਵਿੱਚ ਵੇਖੋ ਨਾ ਇੱਕ ਪਿਆਰ ਵੀ ਹੈ ਰੋਜ਼ਿਆਂ ਦਾ। ਰਹਿਮਤਾਂ ਵਾਲਾ ਜਿਹੜਾ ਮਹੀਨਾ ਨਾ, ਉਹਦੇ ਵਾਸਤੇ ਸਿੱਖ ਵੀ ਹੈ ਵੀ ਅੱਜ ਅੱਲਾਹ ਪਾਕ ਨੇ ਇੱਕ ਰੋਜ਼ਾ ਮੁਕੰਮਲ ਕਰ ਦਿੱਤਾ ਖੈਰ ਖਰੀਅਤ ਦੇ ਨਾਲ, ਤੇ ਦੂਜੇ ਵੀ ਇਨਸ਼ਾਅੱਲਾ ਲੰਘ ਹੀ ਜਾਣਗੇ। ਤੇ ਫਿਰ ਬਿਲ ਆਖਰ ਇਹ ਪਾਕ ਮਹੀਨਾ ਰਹਿਮਤਾਂ ਬਰਕਤਾਂ ਮਗਫਰਤਾਂ ਵਾਲਾ ਸਾਡੇ ਕੋਲੋਂ ਵਿਦਿਆ ਹੋ ਜਾਏਗਾ। ਯਾਨੀ ਇਹਦੇ ਵਿੱਚ ਇੱਕ ਤੇ ਰੋਜ਼ਿਆਂ ਦੇ ਮਹੀਨੇ ਦੇ ਨਾਲ ਬੜੀ ਜ਼ਬਰਦਸਤ ਤੇ ਗੂੜੀ ਮੁਹੱਬਤ ਤੇ ਪਿਆਰ ਵੀ ਝਲਕਦਾ ਪਿਆ, ਤੇ ਦੂਜਾ ਇਹ ਵੀ ਅਸੀਂ ਆਖ ਸਕਦੇ ਹਾਂ ਕਿ ਜਿਹੜੇ ਨਾਜ਼ੁਕ ਤਬਾ ਜਿਵੇਂ ਲੋਕ ਹੁੰਦੇ ਨੇ ਜਾਂ ਮਰੀਜ਼ ਹੁੰਦੇ ਨੇ, ਲੇਕਿਨ ਉਹਨਾਂ ਨੂੰ ਚਾਹ ਫੇਰ ਵੀ ਹੁੰਦਾ ਕਿ ਅਸੀਂ ਰੋਜ਼ਾ ਜ਼ਰੂਰ ਰੱਖੀਏ। ਤੇ ਰੋਜ਼ੇ ਫਿਰ ਪਿਆਰਿਓ ਉਹਨਾਂ ਦੇ ਵਾਸਤੇ ਜ਼ਰਾ ਸਖਤੀ ਦੇ ਬਾਇਸ ਤੇ ਹੁੰਦਾ ਹੀ ਨੇ ਨਾ। ਤੇ ਇਸ ਖਾਨ 'ਚ ਇਹ ਵੀ ਸਾਨੂੰ ਦੱਸਿਆ ਗਿਆ ਵੀ ਕੋਈ ਔਖਤ ਭਾਰਤ ਵੀ ਆ ਜਾਵੇ, ਕੋਈ ਸਖਤੀ ਦਾ ਵੀ ਕੰਮ ਹੋਵੇ ਬੰਦੇ ਦੀ ਹਯਾਤੀ ਦੇ ਸਫ਼ਰ ਦੇ ਵਿੱਚ, ਕੋਈ ਮੁਸ਼ਕਲ ਔਕੜ ਵੀ ਹੋਵੇ, ਤੇ ਬੰਦਾ ਹੌਸਲਾ ਕਰੇ, ਹਿੰਮਤ ਕਰੇ, ਸਬਰ ਕਰੇ, ਤੇ ਅੱਲਾਹ ਪਾਕ ਫਿਰ ਉਹ ਟਾਲ ਹੀ ਦਿੰਦਾ। ਦਿਨ ਸਖਤੀ ਦੇ ਵੀ ਲੰਘ ਹੀ ਜਾਂਦੇ ਨੇ। ਉਹ ਕੋਈ ਪੱਕੇ ਮੁਸਤਕਿਲ ਨਹੀਂ ਆਉਂਦੇ ਬੰਦੇ ਦੀ ਹਯਾਤੀ ਦੇ ਵਿੱਚ। ਬੰਦੇ ਦਾ ਅਜ਼ਮ ਮਜ਼ਬੂਤ ਹੋਣਾ ਚਾਹੀਦਾ, ਆਪਣੇ ਸੱਚੇ ਸਾਹਿਬ ਦੇ ਉੱਤੇ ਯਕੀਨ ਹੋਣਾ ਚਾਹੀਦਾ, ਤੇ ਨਮਾਜ਼ ਪੜ੍ਹ ਕੇ ਸਬਰ ਕਰਨਾ ਚਾਹੀਦਾ। ਬਾਜਵਾ ਸਾਹਿਬ, ਜ਼ੁਲਕਰਨੈਨ ਅਖਤਰ ਜੀ ਸਾਡੇ ਬੜੇ ਪੱਕੇ ਦਰਸ਼ਕ ਨੇ ਜੀ ਜੀ, ਫੈਸਲਾਬਾਦ ਤੋਂ। ਜੀ ਜੀ ਜੀ। ਉਹਨਾਂ ਸਰ ਇੱਕ ਤੇ ਇਹ ਸਵਾਲ ਪੁੱਛਿਆ ਕਿ ਵਿਆਹ
ਤੇ ਝਲਾ ਦੇ ਵਿੱਚ ਕੀ ਫਰਕ ਹੁੰਦਾ? ਹਾਂਜੀ, ਇਹ ਜਨਾਬ ਵਿਆਹ ਜਿਹੜਾ ਨਾ ਵੇਖੋ ਨਾ, ਜਦੋਂ ਧੀਆਂ ਤੇ ਪੁੱਤਰਾਂ ਦੇ ਅਸੀਂ ਉਹਨਾਂ ਨੂੰ ਪਾਲਨੇ ਆ ਬੜੇ ਪਿਆਰ ਮੁਹੱਬਤ ਨਾਲ, ਤੇ ਫਿਰ ਬੜੇ ਪਿਆਰ ਨਾਲ ਉਹਨਾਂ ਦੇ ਰਿਸ਼ਤੇ ਲੱਭਨੇ ਆ ਜੀ, ਤੇ ਫਿਰ ਬੜੇ ਚਾਵਾਂ ਨਾਲ ਉਹਨਾਂ ਦਾ ਵਿਆਹ ਕਰੀਦਾ, ਪੈਸੇ ਵੀ ਬੜੇ ਲਾਈਦੇ ਨੇ। ਹਾਂਜੀ ਹਾਂਜੀ, ਤੇ ਇੱਕ ਨਵੀਂ ਉਮੀਦ ਵੀ ਹੈ ਕਿ ਨਵੇਂ ਰਿਸ਼ਤੇਦਾਰ ਚੰਗੇ ਲੱਭ ਜਾਣ, ਜੀ ਜੀ, ਤੇ ਧੀਆਂ ਤੇ ਪੁੱਤਰ ਦੋਵਾਂ ਜਿਹਦਾ ਵੀ ਉੱਥੇ ਕਰਨਾ ਹੈ ਜੀ ਜੀ, ਹਾਂਜੀ, ਉਹ ਮਤਲਬ ਇਹ ਵੇ ਕਿ ਖੁਸ਼ ਰਹਿਣ, ਤੇ ਜ਼ਾਹਰੇ ਨੂੰ ਕੋ ਚੰਗੇ ਘਰੋਂ ਆ ਜਾਏਗੀ, ਤੇ ਸਾਡਾ ਵੀ ਜਿਹੜਾ ਮਤਲਬ ਅੱਗੋਂ ਮਾਮਲਾ ਜਿਹੜਾ ਘਰ ਵਾਲਿਆਂ ਦਾ ਬਿਹਤਰ ਚੱਲੇਗਾ, ਪੂਰੀ ਮਾਹੌਲ ਹਾਂਜੀ, ਖੁਸ਼ਗਵਾਰ ਹੋ ਮਾਹੌਲ ਜਾਏ, ਚੰਗਾ ਹੋ ਜਾਏਗਾ। ਇਸ ਤਰ੍ਹਾਂ ਹੀ ਜਿਹੜੀ ਧੀ ਹੈ ਉਹਦਾ ਵਿਆਹ ਕਿਸੇ ਚੰਗੀ ਜਗ੍ਹਾ ਤੇ ਹੋ ਜਾਏਗਾ, ਉਹ ਆਪਣੇ ਘਰ ਖੁਸ਼ ਰਹੇਗੀ, ਦੁਆਵਾਂ ਵੀ ਦੇਵੇਗੀ, ਤੇ ਦੂਜਾ ਇਹ ਵੇ ਕਿ ਮਾਪਿਆਂ ਲਈ ਪਰੇਸ਼ਾਨੀ ਦਾ ਕਾਰਨ ਵੀ ਨਹੀਂ ਬਣੇਗੀ। ਵਾਹ, ਪਰ ਇਹਨੂੰ ਤੇ ਵਿਆਹ ਹੀ ਆਖਦੇ ਨੇ। ਪਰ ਜਦੋਂ ਕੋਈ ਇਸ ਤਰ੍ਹਾਂ ਧੀ ਪੁੱਤਰ ਕੋ ਭੈੜੀ ਹਰਕਤ ਕਰੇ, ਹਾਂਜੀ, ਭਾਵੇਂ ਧੀ ਕਰੇ ਜਾਂ ਪੁੱਤਰ, ਖਾਸ ਕਰਕੇ ਧੀਆਂ ਦੇ ਬਾਰੇ ਚ ਜਦੋਂ ਕੋ ਮਤਲਬ ਕੋ ਆਪਣੀ ਮਰਜ਼ੀ ਨਾਲ ਕੋ ਕੰਧ ਟੱਪ ਜਾਏ ਜਾਂ ਕੋ ਵਾਧਾ ਘਾਟਾ ਕਰੇ, ਤੇ ਮਤਲਬ ਉਦੋਂ ਫਿਰ ਨਾ ਉਹਦਾ ਕਿਤੇ ਸੱਜੇ ਖੱਬੇ ਫੜ ਫੜਾ ਕੇ ਤੇ ਨਿਕਾਹ ਲੋਕੀ ਕਰਦੇ ਨੇ ਧੀਆਂ ਦੇ। ਅੱਛਾ ਅੱਛਾ, ਹਾਂਜੀ, ਵੀ ਇਹਨੂੰ ਗਲੋਂ ਲਾਓ, ਇਹਦੇ ਮਤਲਬ ਇਹ ਜਾਨ ਛਡਾਓ, ਇਹ ਬਦਨਾਮੀ ਦਾ ਕਾਰਨ ਹੈ। ਹਾਂ, ਉਹ ਜਿਹੜਾ ਨਿਕਾਹ ਹੈ ਹੁੰਦਾ, ਤੇ ਉਹ ਵੀ ਨਿਕਾਹ ਹੈ। ਹਾਂ, ਹਾਂਜੀ, ਉਹਨੂੰ ਚਲਾ ਆਖਦੇ ਨੇ ਪੰਜਾਬੀ ਚ, ਸਾਡੀ ਮਾਂ ਪੰਜਾਬੀ ਬੋਲੀ। ਚ। ਹਾਂਜੀ, ਵੇਖੋ ਨਾ, ਉਂਝ ਤੇ ਕੋਈ ਬੰਦਾ ਬੇਇੱਜ਼ਤਾ ਬੰਦਾ ਵੀ ਆਪਣੀ ਬੇਇੱਜ਼ਤੀ ਜਾਂ ਆਪਣੀ ਕਰਤੂਤ ਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ। ਹਾਂਜੀ, ਇਸ ਤਰ੍ਹਾਂ ਉਹ ਕੋਈ ਜ਼ਿਮੀਂਦਾਰ ਸੀ ਤੇ ਉਹਦੇ 5-6 ਪੁੱਤਰ ਸਨ, ਤੇ ਪੰਜ ਕੁ ਪੁੱਤਰ ਤੇ ਉਹਦੀਆਂ ਨੂੰਹਾਂ ਡੋਲੀਆਂ 'ਚ ਬਹਿ ਕੇ ਆ ਗਈਆਂ ਜੀ, ਇੱਕ ਉਹਦਾ ਨਾ ਖਲਫ ਪੁੱਤਰ ਸੀ ਨਲਾਇਕ, ਉਹ ਕਿਤੋਂ ਕੁੜੀ ਕੱਢ ਲਿਆਇਆ। ਜੀ ਜੀ, ਤੇ ਜਦੋਂ ਕੱਢ ਕੇ ਲਿਆਂਦੀ, ਤੇ ਜਦੋਂ ਘਰ ਦੇ ਕੋਲ ਆਇਆ ਤੇ ਆਖਣ ਲੱਗਾ ਕਿ ਗੱਲ ਸੁਣ ਕਰਮਾ ਹਾਲੀਏ, ਤੂੰ ਤੇ ਮਤਲਬ ਮੈਂ ਦੂਜੀਆਂ ਮੇਰੀਆਂ ਸਾਰੀਆਂ ਭਰਜਾਈਆਂ ਤੇ ਬੜੇ ਇੱਜ਼ਤ ਤੇ ਪੱਤ ਨਾਲ ਡੋਲੀਆਂ 'ਚ ਬਹਿ ਕੇ ਆਈਆਂ ਨੇ। ਉਸ ਜ਼ਮਾਨੇ ਡੋਲੀ 'ਚ ਕਹਾਰ ਚੁੱਕ ਕੇ ਲਿਆਉਂਦੇ ਸਨ, 4 ਕਹਾਰ ਮੋਢਿਆਂ ਤੇ ਜੀ, ਚੁੱਕ ਕੇ ਡੋਲੀ 'ਚ ਪਾ ਕੇ, ਡੋਲਾ ਵੀ ਉਹਨੂੰ ਆਂਦੇ ਸਨ, ਡੋਲੀ ਵੀ ਆਂਦੇ ਸਨ, ਤੇ ਲਿਆਉਂਦੇ ਸਨ। ਤੇ ਉਹ ਇੱਕ ਇੱਜ਼ਤ ਹੁੰਦੀ ਸੀ, ਪੂਰੇ ਸਤਿਕਾਰ ਨਾਲ। ਹਾਂਜੀ, ਪੂਰੇ ਸਤਿਕਾਰ ਨਾਲ। ਤੇ ਤੂੰ ਮੇਰੇ ਨਾਲ ਨਿਕਲ ਕੇ ਆ ਗਈ ਏ, ਤੇ ਤੈਨੂੰ ਮਿਹਣੇ ਮਾਰਨਗੀਆਂ ਦੂਜੀਆਂ, ਹਾਂਜੀ, ਤੇ ਤੇਰਾ ਜੀਵਨ ਕਿਵੇਂ ਦਾ ਹੋਏਗਾ। ਤੇ ਉਹ ਆਂਦੀ ਏ ਵੀ ਤੂੰ ਫਿਕਰ ਨਾ ਕਰ। ਉਹ ਹੁਣ ਆਉਂਦੀਆਂ ਹੀ ਜਨਾਬ ਨਾ ਜਦੋਂ ਘਰ ਲੈ ਕੇ ਆਇਆ, ਤੇ ਜ਼ਾਹਰੇ ਦੂਜੀਆਂ ਨੇ ਫਿਰ ਜਿਹੜੀ ਅੱਖ ਨਾਲ ਉਹਨੂੰ ਵੇਖਣਾ ਸੀ ਜੀ, ਉਹ ਹਿਸਾਬ ਨਾਲ ਵੇਖਿਆ। ਕਿਸੇ ਨੇ ਇੱਕ ਦੂਜੀ ਨੂੰ ਸੈਂਤ ਵੀ ਮਾਰੀ, ਤੇ ਉਹ ਵੀ ਬੜੀ ਚਲਾਕ ਸੀ। ਜਿਹੜੀ ਬੀਬੀ ਨਿਕਲ ਕੇ ਆ ਗਈ ਸੀ, ਉਹ ਕਦੋਂ ਐਡੀ ਕੋਈ ਸਮਝਦਾਰ ਸੀ ਆ। ਅੱਛਾ, ਉਹਨੇ ਆਖਿਆ ਵੀ ਮੈਂ ਮਤਲਬ ਇਹ ਕਿ ਉਹ ਹੁਣ ਉਹਨੂੰ ਹੀ ਸਾਹਮਣੇ, ਉਹਨੂੰ ਭਰਜਾਈ ਨੂੰ ਆਂਦੀ ਹੈ ਵੱਡੀ ਨੂੰ, ਕਿ ਡੋਲੇ ਪੈ ਕੇ ਆਈਓ ਤੇ ਛਿੱਤਰ ਖਾਂਦੀ ਆਈਓ। ਅੱਛਾ, ਮੈਂ ਕੰਧੋਂ ਮਾਰੀ ਛਾਲ, ਨਾ ਕੋ ਮਿਹਣਾ ਤੇ ਨਾ ਕੋ ਗਾ। ਵਾਹ ਵਾਹ ਵਾਹ। ਅੱਛਾ, ਇਹ ਨਹੀਂ ਵੇਖੋ ਨਾ, ਉਹ ਲੋਕ ਜਿਹੜੇ ਜਿਨ੍ਹਾਂ ਦਾ ਆਪਣੀ ਕੋਈ ਇੱਜ਼ਤ ਨਹੀਂ, ਉਹ ਵੀ ਇੱਜ਼ਤਦਾਰ ਲੋਕਾਂ ਨੂੰ ਨੌਲਣ ਵੇਲੇ ਜਿਹੜੇ ਮਤਲਬ ਵਾਧਾ ਘਾਟਾ ਜਾਣਦੇ ਹੀ ਨਹੀਂ, ਉਹ ਇਸ ਤਰ੍ਹਾਂ ਦੀ ਗੱਲ ਘੜ ਲੈਂਦੇ ਨੇ। ਹਾਂਜੀ, ਪਏ ਡੋਲੇ ਬਹਿ ਕੇ ਆਈਓ ਤੇ ਛਿੱਤਰ ਖਾਂਦੀ ਆਈਓ, ਹਾਂਜੀ, ਤੇ ਕੰਧੋਂ ਮਾਰੀ ਛਾਲ, ਨਾ ਕੋ ਮਿਹਣਾ ਤੇ ਨਾ ਕੋ ਗਾਲ। ਵਾਹ, ਉਹ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਜੀ। ਵਾਹ, ਇਹਦਾ ਮਤਲਬ ਹੈ ਕਿ ਚਲਾ। ਹਾਂਜੀ, ਚਲਾ ਉਹ ਹੈ ਕਿ ਜਿਹੜਾ ਮਤਲਬ ਧੀ ਭੈਣ ਨੂੰ ਗਲੋਂ ਲਾਇਆ ਜਾਂਦਾ, ਇਹ ਨਹੀਂ ਆਪਣੀ ਮਰਜ਼ੀ ਨਾਲ ਕੋਈ ਕੰਧ ਟੱਪ ਲੈ, ਕੋਈ ਵਾਧਾ ਕਾਟਾ, ਕੋਈ ਬੁਰਾਈ ਕਰ ਲਏ। ਹਾਂਜੀ ਹਾਂਜੀ, ਅੱਛਾ, ਤੇ ਉਹ ਫਿਰ ਨਾ ਉਦੋਂ ਬਾਅਦ ਲੋਕੀ ਆਂਦੇ ਨੇ ਵੀ ਇਹਨੂੰ ਗਲੋਂ ਲਾਓ ਯਾਰ, ਇਹ ਹੁਣ ਮੁਸੀਬਤ ਪੈ ਗਈ ਸਾਡੇ ਵਾਸਤੇ। ਹਾਂਜੀ, ਉਹਦਾ ਫਿਰ ਜਿਹੜਾ ਨਿਕਾਹ ਤੇ ਉਹ ਹੁੰਦਾ ਹੀ ਹੈ, ਹਾਂਜੀ, ਲੇਕਿਨ ਉਹਨੂੰ ਚਲਾ ਆਂਦੇ ਨੇ। ਯਾਨੀ ਕਿ ਜਿਵੇਂ ਮਾਂ ਪਿਓ ਬੜੇ ਰਾਮ ਸਕੂਨ ਸੁੱਖ ਨਾਲ ਸੋਹਣਾ ਸਾਗ ਲੱਭ ਕੇ ਸੋਹਣੀ ਤਰ੍ਹਾਂ ਧੀ ਭੈਣ ਦਾ ਦਾਜ ਦੂਜ ਬਣਾ ਕੇ ਉਹਨੂੰ ਵਿਆਹੁੰਦੇ ਨੇ, ਪਰ ਜਿਹੜੀ ਨਾ ਫਰਮਾਨ ਤੇ ਨਾ ਖਲਫ ਧੀ ਹੋਵੇ, ਹਾਂਜੀ ਹਾਂਜੀ, ਸੱਜੇ ਖੱਬੇ ਵੇਖਣ ਲੱਗ ਪਵੇ, ਉਹਨੂੰ ਮਗਰੋਂ ਉਹਨੂੰ ਫਿਰ ਫਟਾਫਟ ਜਦੋਂ ਮਾਪੇ ਫੜ ਤੜ ਕੇ ਕੋਈ ਜਿਹੜਾ ਲੱਭੇ ਕਾਣਾ ਲੂਲਾ ਹੋਇਆ ਵਿਆਹ ਕੇ ਮਗਰੋਂ ਵਈ ਇਹਨੂੰ ਘਰੋਂ ਕੱਢੋ, ਉਹ ਆਂਦੇ ਨੇ ਇਹਦਾ ਚਲਾ ਕਰੋ, ਇਹਨੂੰ ਗਲੋਂ ਲਾਓ। ਤੇ ਬਾਈਬਾ ਸਾਹਿਬ, ਇਹਨਾਂ ਹੀ ਸਾਡੇ ਜਿਹੜੇ ਮਿੱਤਰ ਨੇ ਜ਼ੁਲਕਰਨੈਨ ਅਖਤਰ ਫੈਸਲਾਬਾਦੀ, ਇਹਨਾਂ ਜਨਾਬ ਇੱਕ ਅਖਾਨ ਵੀ ਭੇਜਿਆ। ਅਖਾਨ ਇਹ ਵੇ ਵੀ ਖਾਣ ਪੀਣ ਨੂੰ ਬਿਸਮਿਲ੍ਲਾ, ਹਾਂਜੀ, ਤੇ ਕੰਮ ਕਰਨ ਨੂੰ ਅਸਤਗਫੁਰullah। ਹਾਂਜੀ, ਇਹ ਮਤਲਬ ਹੈ ਉਹਨਾਂ ਲੋਕਾਂ ਦੇ ਬਾਰੇ ਚ ਖਾਣ ਹੈ ਕਿ ਜਿਹੜੇ ਨਖੱਟੂ ਨੇ, ਕੰਮ ਨਹੀਂ ਕਰਦੇ, ਆਲਸੀ ਨੇ, ਹਾਂਜੀ,
ਸਿਰ ਤੇ ਕਾਂ ਬੈਠਾ ਹੋਇਆ ਤੇ ਕਿਸੇ ਨੂੰ ਆਂਦੇ ਨੇ ਡਾ ਜਾ ਮੇਰੇ ਸਿਰ ਤੋਂ ਕਾਂ, ਹਾਂ ਤੇ ਆਪ ਹੱਥ ਲਾ ਕੇ ਜਾਂ ਕੱਖ ਭੰਨ ਕੇ ਦੋਹਰਾ ਨਹੀਂ ਕਰਦੇ। ਹਾਂ ਤੋ ਉਹਨਾਂ ਦੇ ਬਾਰੇ ਜੇ ਕਿ ਉਹਨਾਂ ਅੱਗੇ ਜਦੋਂ ਟੁੱਕਰ ਪੱਕਾ ਹੋਏ ਤੇ ਉਹ ਜਨਾਬ ਚੌਂਤਰੀ ਮਾਰ ਕੇ ਤੇ ਜਨਾਬ ਬਹਿ ਜਾਂਦੇ ਨੇ ਔਰ ਖਾਣ ਲਈ ਸਾਰਿਆਂ ਤੋਂ ਪਹਿਲਾਂ ਅੱਗੇ ਹੁੰਦੇ ਨੇ। ਇਸ ਵਾਸਤੇ ਵਿਹਲੇ ਹੀ ਹੁੰਦੇ ਨੇ, ਕਰਦੇ ਕੱਖ ਨਹੀਂ। ਜਦੋਂ ਭਾਂਡਿਆਂ 'ਚ ਖਾਣ ਪੀਣ ਦੀ ਚੀਜ਼ ਦਿਸਣੀ ਉਹਨਾਂ ਭੱਜ ਕੇ ਉਧਰ ਹੋ ਜਾਣਾ ਜੀ ਜੀ। ਤੇ ਜਦੋਂ ਕੰਮ ਕਰਨਾ ਪੈ ਜਾਏ ਤੇ ਫੇਰ ਆਖਣਾ ਤੋਬਾ ਤੋਬਾ, ਮੈਂ ਤੇ ਕੰਮ ਨਹੀਂ ਕਰ ਸਕਦਾ, ਅਸਤਗਫੁਰੁੱਲਾਹ। ਹਾਂਜੀ, ਇਹ ਉਹਨਾਂ ਨਕੰਮੇ ਤੇ ਨਖੱਟੂ ਲੋਕਾਂ ਦੇ ਬਾਰੇ 'ਚ ਜਾਂ ਉਹਨਾਂ ਪੁੱਤਰਾਂ ਦੇ ਬਾਰੇ 'ਚ ਜਿਹੜੇ ਕਿਸੇ ਮਾਪਿਓ ਦੇ ਇਸ ਤਰ੍ਹਾਂ ਦੇ ਹੋਣ ਜੀ ਜੀ। ਉਹਨਾਂ ਦੇ ਬਾਰੇ 'ਚ ਖਾਣ ਕੇ ਹਾਲਾਂ ਵੇਖੋ ਨਾ, ਤੁਸੀਂ ਟੁੱਕਰ ਚੰਗਾ ਖਾਂਦੇ ਹੋ, ਰੱਜ ਕੇ ਖਾਂਦੇ ਹੋ ਜਾਂ ਸਾਰਿਆਂ ਤੋਂ ਪਹਿਲਾਂ ਖਾਂਦੇ ਹੋ, ਤੇ ਤੁਹਾਨੂੰ ਕੰਮ ਲਈ ਵੀ ਸਾਰਿਆਂ ਤੋਂ ਅੱਗੇ ਹੋਣਾ ਚਾਹੀਦਾ। ਹਾਂ ਜੀ ਹਾਂ ਹਾਂਜੀ, ਸਵਾਦ ਤੇ ਤਾਂ ਹੈ ਨਾ। ਵਾਹ। ਤੇ ਲੇਕਿਨ ਉਹ ਜਿਹੜੇ ਲੋਕ ਇਸ ਤਰ੍ਹਾਂ ਦੇ ਨਹੀਂ ਹੁੰਦੇ ਉਹਨਾਂ ਦੇ ਬਾਰੇ 'ਚ ਇਹ ਅਖਾਣ ਹੈ ਭਈ ਉਹ ਉਹਨਾਂ ਨੂੰ ਕੰਮ ਕਰਨਾ ਪੈ ਜਾਏ ਤੇ ਉਹਨਾਂ ਨੂੰ ਮੌਤ ਪੈ ਜਾਂਦੀ ਹੈ। ਲੋ ਜੀ ਪਿਆਰਿਓ, ਭਾਈ ਜ਼ੁਲਕਰਨੈਨ ਅਖਤਰ ਫੈਸਲਾਬਾਦ ਤੋਂ ਉਹਨਾਂ ਨੇ ਇੱਕ ਤੇ ਸਵਾਲ ਪੁੱਛਿਆ ਸੀ ਕਿ ਵਿਆਹ ਦੇ ਵਿੱਚ ਤੇ ਚਲਾਹ ਦੇ ਵਿੱਚ ਕੀ ਫਰਕ ਹੁੰਦਾ ਹੈ। ਬਾਈਵਾ ਸਾਹਿਬ ਉਹ ਵੀ ਸਾਨੂੰ ਦੱਸਿਆ। ਔਰ ਦੂਜਾ ਉਹਨਾਂ ਅਖਾਣ ਭੇਜਿਆ ਸੀ ਵੀ ਖਾਣ ਪੀਣ ਨੂੰ ਬਿਸਮਿਲ੍ਲਾ ਤੇ ਕੰਮ ਕਰਨ ਨੂੰ ਅਸਤਗਫੁਰੁੱਲਾਹ। ਸਾਹਿਬੋ, ਇਹਦੇ ਤੋਂ ਮੁਰਾਦ ਅਜਿਹਾ ਮਤਲਬੀ ਖੁਦਗਰਜ਼ ਆਦਮੀ, ਅਜਿਹਾ ਸੱਜਣ ਮਿੱਤਰ ਜਾਂ ਧੀ ਪੁੱਤਰ ਜਿਹੜਾ ਕਿ ਮਤਲਬ ਪ੍ਰਸਤ ਹੋਵੇ ਖਾਣ ਪੀਣ ਦਾ, ਜਾਂ ਉਹਨੂੰ ਜਿੱਥੇ ਫਾਇਦਾ ਹੋ ਰਿਹਾ ਜਾਂ ਜਿੱਥੋਂ ਉਹਦਾ ਕੋਈ ਉਹ ਸਮਝਦਾ ਕਿ ਇਹ ਮੇਰੇ ਮਫਾਦ ਦੀ ਗੱਲ ਹੈ, ਉੱਥੇ ਤੇ ਭੱਜ ਕੇ ਅਗਾਂਹ ਹੋ ਜਾਏਗਾ। ਤੇ ਜੇ ਉਹਨੂੰ ਆਖੀਏ ਕਿ ਯਾਰ ਨਾਲ ਥੋੜਾ ਜਿਹਾ ਹੱਥ ਪਵਾਈ, ਕੋਈ ਵਿੱਢੀ ਐਸੀ ਪਾਈਏ ਵੀ ਜਿਹਦੇ ਚ ਉਹਦੀ ਕੋਈ ਮਿਹਨਤ ਦਾ ਕੰਮ ਹੋਵੇ ਜਾਂ ਜਿਹੜੀ ਉਹਨੂੰ ਪਸੰਦ ਨਾ ਹੋਵੇ, ਉਹਦੇ ਲਈ ਨਾ ਪਸੰਦ ਹੋਵੇ, ਉੱਥੇ ਉਹ ਅਗਲੇ ਦੇ ਨਾਲ ਕੋਈ ਹਮਦਰਦੀ ਦਾ ਇਜ਼ਹਾਰ ਨਹੀਂ ਕਰੇਗਾ, ਨਾ ਉਹਦੀ ਕੋਈ ਮਦਦ ਕਰੇਗਾ। ਉਹ ਸਿਰਫ ਆਪਣੀ ਪਸੰਦੋ ਨਾ ਪਸੰਦ, ਆਪਣੀ ਮਨ ਮਰਜ਼ੀ ਦੇ ਕੰਮ ਦੇ ਵਿੱਚ ਹਿੱਸਾ ਲਏਗਾ। ਅਜੇ ਮਤਲਬ ਪ੍ਰਸਤ ਬੰਦੇ ਨੂੰ, ਜਿਹੜਾ ਕਿ ਮਤਲਬ ਬਰਾਰ ਹੋਵੇ, ਉਹਨੂੰ ਉਹਦੇ ਵਾਸਤੇ ਫਿਰ ਪਿਆਰਿਓ ਇਹ ਅਖਾਣ ਬੋਲਿਆ ਜਾਂਦਾ ਹੈ। ਬਾਈਵਾ ਸਾਹਿਬ, ਰਨਾਲਾ ਖੁਰਦ ਤੋਂ ਸਾਡੇ ਇੱਕ ਪਰਮਾਨੈਂਟ ਵਿਊਅਰ ਨੇ ਮੁਹੰਮਦ ਅਸ਼ਰਫ ਸਾਹਿਬ। ਹਾਂਜੀ ਹਾਂਜੀ। ਉਹਨਾਂ ਜਨਾਬ ਅਖਾਣ ਭੇਜਿਆ ਕਿ ਗਰਮੀਆਂ ਦੀਆਂ ਪੀੜਾਂ ਸਿਆਲ ਵਿੱਚ ਨਿਕਲਦੀਆਂ ਨੇ। ਹਾਂਜੀ, ਇਸ ਗੱਲ ਅਖਾਣ 'ਚ ਦੱਸਿਆ ਗਿਆ ਹੈ ਵੀ ਮਤਲਬ ਇਹ ਕਿ ਜਦੋਂ ਜਿਹੜਾ ਬੰਦਾ ਨਾ ਆਪਣੇ ਕਿਸੇ ਵੀ ਜ਼ਿੰਦਗੀ ਦੇ ਜਿਹੜੇ ਕੰਮਕਾਰ ਨੇ ਨਾ ਜੀ, ਉਹਨਾਂ ਨੂੰ ਪੂਰਾ ਸੋਧ ਸੰਭਾਲ ਕੇ ਕਰੇ ਜੀ। ਹਾਂਜੀ, ਤੇ ਮਤਲਬ ਇਹ ਗਰਮੀਆਂ 'ਚ ਕਰਨ ਵਾਲੇ ਕੰਮ ਗਰਮੀਆਂ 'ਚ ਕਰੇ, ਸਿਆਲ 'ਚ ਕਰਨ ਵਾਲੇ ਸਿਆਲ 'ਚ ਕਰੇ ਜੀ। ਹਾਂਜੀ, ਤੇ ਉਹਨੂੰ ਫਿਰ ਕਦੀ ਘਾਟਾ ਨਹੀਂ ਪੈਂਦਾ। ਜੀ ਜੀ। ਕਈ ਲੋਕ ਜਿਹੜੇ ਨੇ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਅੰਦਾਜ਼ ਹੁੰਦਾ ਹੈ ਜਾਂ ਖਰਚ ਕਰਨ ਦਾ ਅੰਦਾਜ਼ ਜੀ ਏਡਾ ਬਠੁੱਕਾ ਹੁੰਦਾ ਹੈ ਕਿ ਉਹ ਇਹ ਨਹੀਂ ਵੇਂਦੇ ਕਿ ਮੇਰੀ 6 ਮਹੀਨਿਆਂ ਬਾਅਦ ਆਮਦਨ ਦਾ ਕੀ ਵਸੀਲਾ ਹੋਏਗਾ ਤੇ ਮੇਰੇ ਕੋਲ ਜੋ ਕੁਝ ਹੈ ਮੈਂ ਕੁਝ ਹਜ਼ਾਰ ਲੈ ਕੇ ਵੀ ਖਰਚ ਕਰ ਲਵਾਂ। ਹਾਂ, ਉਹ ਫਿਰ ਨਾ ਮਤਲਬ ਇਹ ਵੇ ਕਿ ਤੁਸੀਂ ਸਮਝ ਲਓ ਕਿ ਇੱਕ ਵਕਤ 'ਚ ਉਹਨੇ ਚੋਖਾ ਖਰਚ ਕਰ ਲਿਆ, ਅੱਗੋਂ ਵੇਖਿਆ ਨਹੀਂ, ਫਿਰ ਜ਼ਾਹਰ ਇਹ ਹਜ਼ਾਰ ਵੀ ਤੇ ਇੱਕ ਪੀੜ ਹੀ ਹੈ। ਉਹ ਫਿਰ ਜਦੋਂ ਉਹਨੇ ਹਜ਼ਾਰ ਚੁੱਕ ਲੈਣਾ ਤੇ ਚੋਖਾ ਸਾਰਾ ਖਰਚ ਕਰ ਲੈਣਾ ਆਪਣਾ ਜਾਲੀ ਟੌਰ ਬਣਾਉਣ ਲਈ, ਸ਼ਰੀਕੇ ਬਰਾਦਰੀ ਰਿਸ਼ਤੇਦਾਰਾਂ 'ਚ ਆਪਣਾ ਨੱਕ ਉੱਚਾ ਕਰਨ ਲਈ। ਹਾਂਜੀ, ਤੇ ਉਹਦੇ ਤੋਂ ਬਾਅਦ ਫਿਰ ਜਦੋਂ ਲੋਕਾਂ ਪੈਸੇ ਉਹਦੇ ਕੋਲ ਪੁੱਛਣ ਲੱਗਣਾ, 6 ਮਹੀਨੇ ਇੰਤਜ਼ਾਰ ਕਿੰਨਾ ਕੁ ਲੋਕੀ ਕਰਨਗੇ। ਉਚਰਾਂ ਨੂੰ ਫਿਰ ਸਿਆਲ ਆ ਜਾਂਦਾ ਤੇ ਫਿਰ ਉਹ ਇਧਰੋਂ ਵੀ ਕੋਈ ਪੈਸੇ ਪੁੱਛਣ ਵਾਲਾ ਆਉਂਦਾ ਤੇ ਇਧਰੋਂ ਵੀ, ਤੇ ਫਿਰ ਉਹਨੂੰ ਉਹ ਮੁਸੀਬਤ ਹੀ ਜਾਪਦੀ ਹੈ ਨਾ ਵੀ ਯਾਰ ਫਿਰ ਸਿਰ ਖੁਰਕ ਕੇ ਤੇ ਅੱਗੋਂ ਅੱਖਾਂ ਨੀਵੀਆਂ ਕਰਕੇ ਤੇ ਉਹਦੇ ਨਾਲ ਝੂਠੇ ਵਾਅਦੇ ਕਰਨੇ। ਤੇ ਉਹਦੇ ਨਾਲ ਬਿਹਤਰ ਹੈ ਕਿ ਬੰਦਾ ਆਪਣਾ ਜਿਹੜਾ ਚਾਦਰ ਵੇਖ ਕੇ ਪੈਰ ਪਸਾਰੇ ਔਰ ਉਹਦੇ ਮੁਤਾਬਕ ਇੰਨਾ ਕੁ ਖਰਚ ਕਰੇ ਕਿ ਜਿਹੜਾ ਉਹਨੂੰ ਆਉਣ ਵਾਲੇ ਵੇਲੇ 'ਚ ਵੀ ਕੋਈ ਪਰੇਸ਼ਾਨੀ ਨਾ ਹੋਵੇ। ਲਓ ਜੀ ਪਿਆਰਿਓ, ਗਰਮੀਆਂ ਦੀਆਂ ਪੀੜਾਂ ਸਿਆਲ ਵਿੱਚ ਨਿਕਲਦੀਆਂ ਨੇ। ਇਹਦਾ ਇੱਕ ਤਾਂ ਸਿੱਧਾ ਮਤਲਬ ਤੇ ਇਹੋ ਹੀ ਹੈ ਵੀ ਗਰਮੀਆਂ ਦੇ ਮੌਸਮ ਦੇ ਵਿੱਚ ਬੰਦੇ ਨੂੰ ਜਦੋਂ ਕੋਈ ਸੱਟ ਵੱਜ ਜਾਂਦੀ ਹੈ ਨਾ, ਤੇ ਗਰਮੀਆਂ ਦਾ ਮੌਸਮ ਜਿਹੜਾ ਪਿੰਡਾ ਵੀ ਗਰਮ ਹੁੰਦਾ ਹੈ, ਏਡੀ ਮਹਿਸੂਸ ਨਹੀਂ ਹੁੰਦੀ। ਜਦੋਂ ਫਿਰ ਸਰਦੀਆਂ ਦਾ ਮੌਸਮ ਆਉਂਦਾ ਨਾ ਜੀ, ਤੇ ਉਸ ਬਹਾਰ ਦੇ ਵਿੱਚ ਚੂੰਕਿ ਬੇਤਹਾਸ਼ਾ ਠੰਡ ਹੁੰਦੀ ਹੈ, ਇਨਸਾਨ ਦਾ ਸਾਰੇ ਜਿਸਮਾਨੀ ਨਿਜ਼ਾਮ ਵੀ ਸਰਦੀ ਦੀ ਸ਼ਿੱਦਤ ਦਾ ਸ਼ਿਕਾਰ ਹੋ ਗਿਆ ਹੁੰਦੇ ਨੇ, ਤੇ ਉਹ ਪੀੜਾਂ ਫਿਰ ਸਰਦੀਆਂ ਦੇ ਵਿੱਚ ਵਾਕਈ ਮਹਿਸੂਸ ਹੁੰਦੀਆਂ ਨੇ। ਦੂਜੀ ਬਾਈਵਾ ਸਾਹਿਬ ਨੇ ਬੜੀ ਪਿਆਰੀ ਇਹਦੀ ਵੰਡ ਕੀਤੀ ਇਸੇ ਅਖਾਣ ਦੀ
ਉਹ ਇਹ ਵੀ ਜਦੋਂ ਅੱਲਾ ਦੇ ਆ ਬੰਦਿਆ ਤੇਰੀ ਕਾਰੋਬਾਰ ਸਹੀ ਹੈ, ਤੇਰੀ ਜੇਬ ਗਰਮ ਹੈ, ਤੇਰੀ ਆਮਦਨੀ ਵਾਲਾ ਜਿਹੜਾ ਬਾਜ਼ਾਰ ਹੈ ਉਹ ਗਰਮ ਪੂਰਾ ਫੁੱਲ ਤੇ ਵੇ, ਉਸ ਵੇਲੇ ਤੈਨੂੰ ਖਰਚ ਅਖਰਾਜਾਤ ਕਰਨ ਲੱਗਿਆ ਹੋਸ਼ ਤੋਂ ਕੰਮ ਲੈਣਾ ਚਾਹੀਦਾ। ਵੇਖੋ ਨਾ, ਇੱਕ ਬੰਦੇ ਦੀ ਜੇਬ ਗਰਮ ਹੈ ਫੁੱਲ, ਉਹਨੂੰ ਰੋਜ਼ ਖੁੱਲੀ ਆਮਦਨੀ ਆ ਰਹੀ ਹੈ, ਤੇ ਪਿਆਰਿਓ ਉਸ ਵੇਲੇ ਉਹ ਅੰਨ੍ਹੇਵਾਹ ਅਗਰ ਖਰਚ ਕਰਦਾ ਰਵੇ, ਘਰੇਲੂ ਅਖਰਾਜਾਤ ਦਾ ਕੋਈ ਹਿਸਾਬ ਕਿਤਾਬ ਨਾ ਰੱਖੇ, ਦੀਗਰ ਆਪਣੀ ਤਇਸ਼ਾਤ ਦੇ ਉੱਤੇ ਸਾਰੇ ਆਪਣੇ ਪੈਸੇ ਲੁਟਾ ਛੱਡੇ, ਤੇ ਫਿਰ ਕਦੀ ਐਸਾ ਵੀ ਤੇ ਵਕਤ ਆ ਜਾਂਦਾ ਕਿ ਕਾਰੋਬਾਰ ਮੰਦੇ ਹੋ ਜਾਂਦੇ ਨੇ, ਮਾਰਕੀਟਾਂ ਸਰਦ ਹੋ ਜਾਂਦੀਆਂ ਨੇ, ਉਸ ਵੇਲੇ ਫਿਰ ਉਸ ਬੰਦੇ ਨੂੰ ਆਵਾਜ਼ਾਰੀ ਹੋਏਗੀ, ਪਰੇਸ਼ਾਨੀ ਹੋਏਗੀ। ਬਾਜਵਾ ਸਾਹਿਬ ਪਾਂਡੋ ਕੇ ਜੀ ਜੀ ਲਾਹੌਰ ਤੋਂ ਕਸੂਰ ਵੱਲ ਜਾਈਏ ਤੇ ਰਾਹ ਦੇ ਵਿੱਚ ਜਿਹੜਾ ਬਾਬਾ ਬੁੱਲੇ ਸ਼ਾਹ ਸਰਕਾਰ ਦਾ ਪਿੰਡ ਜੀ। ਹਾਂ ਜੀ, ਬਾਬਾ ਜੀ ਬੁੱਲੇ ਸ਼ਾਹ ਸਾਹਿਬ ਦੇ ਵਾਲਦੈਨ ਦੇ ਉੱਥੇ ਮਜ਼ਾਰਾਤ ਨੇ। ਜੀ 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 ਉੱਥੋਂ ਜਨਾਬ ਮੋਹਸਨ ਖੋਖਰ ਸਾਹਿਬ, ਹੂੰ ਉਹ ਵੀ ਸਾਡੇ ਬੜੇ ਪੱਕੇ ਦਰਸ਼ਕ ਨੇ, ਜੀ ਜੀ ਉਹਨਾਂ ਅਖਾਨ ਭੇਜਿਆ ਵੀ ਗੋਡੇ ਗੋਡੇ ਕੂੜਾ ਤੇ ਡਾਹ ਬੈਠੀ ਮੂੜਾ। ਹਾਂਜੀ, ਇਹ ਮਤਲਬ ਇਹ ਵੇ ਕਿ ਇਸ ਅਖਾਨ ਵਿੱਚ ਜਿਹੜਾ ਨਾ ਜਿਹੜੀਆਂ ਕਬੂਦੀਆਂ ਨਾਰੀਆਂ ਹੁੰਦੀਆਂ ਨੇ ਨਾ, ਜੀ ਜੀ ਜਿਹੜੀਆਂ ਸੁਚੱਜੀਆਂ ਨਹੀਂ ਹੁੰਦੀਆਂ, ਜੀ ਜੀ ਉਹਨਾਂ ਦੇ ਬਾਰੇ 'ਚ ਇਹ ਅਖਾਨ ਹੈ। ਵੇਖੋ ਨਾ, ਬੀਬੀਆਂ ਜਿਹੜੀਆਂ ਨੇ ਘਰਾਂ ਦੀ ਸੁਘੜ ਸਿਆਣੀ ਤੇ ਸਮਝਦਾਰ ਬੀਬੀ ਉਹਨੂੰ ਹੀ ਸਮਝਿਆ ਜਾਂਦਾ ਹੈ ਜੋ ਉੱਠਦਿਆਂ ਸਾਰ ਪਹਿਲਾਂ ਮਤਲਬ ਇਹ ਹੈ ਕਿ ਸਵੇਰੇ ਮੂੰਹ ਹੱਥ ਧੋਵੇ, ਵੁਜ਼ੂ ਕਰੇ, ਨਮਾਜ਼ ਪੜ੍ਹੇ, ਕੁਰਾਨ ਪਾਕ ਪੜ੍ਹੇ, ਉਹਦੇ ਤੋਂ ਬਾਅਦ ਵਿਹੜੇ 'ਚ ਝਾੜੂ ਦਵੇ, ਝਾੜੂ ਬੋਕਰ ਫੇਰ ਕੇ ਸਫਾਈ ਸਤਰਾਈ ਕਰਕੇ ਉਹਦੇ ਤੋਂ ਬਾਅਦ ਫੇਰ ਹੱਥ ਧੋ ਕੇ ਤੇ ਫੇਰ ਆਟਾ ਗੁੰਨੇ। ਹਾਂਜੀ, ਤੇ ਆਟਾ ਗੁੰਨ ਕੇ ਤੇ ਫਿਰ ਰੋਟੀਆਂ ਪਕਾਏ, ਚੁੱਲ੍ਹਾ ਚੌਂਕਾ ਸਾਫ ਸੁਥਰਾ ਹੋਏ ਤੇ ਉਹਨੂੰ ਕੋਈ ਗੱਲ ਨਹੀਂ ਕਰੇਗਾ, ਉਹਨੂੰ ਕੋਈ ਨੌਲੇਗਾ ਨਹੀਂ। ਤੇ ਜੇ ਮਤਲਬ ਇਹ ਕਿ ਉਹ ਚੁੱਲ੍ਹ ਦੇ ਅੱਗੇ ਮਤਲਬ ਕੂੜੇ ਦਾ ਢੇਰ ਲੱਗਾ ਹੋਏ ਤੇ ਸਾਹ ਦਾ ਮਤਲਬ ਸਾਹ ਜਿਹੜੀ ਇਹ ਚੁੱਲ੍ਹ ਤੋਂ ਵੀ ਉੱਚਾ ਢੇਰ ਲੱਗਾ ਹੋਏ ਤੇ ਉੱਥੇ ਹੀ ਪੀੜਾ ਡਾਹ ਕੇ ਰੋਟੀਆਂ ਪਕਾਉਣ ਡੈ ਪਏ, ਤੇ ਉਹ ਮਤਲਬ ਲੰਘਦਿਆਂ ਟੱਪਦਿਆਂ ਉਹ ਸਾਹ ਵੀ ਉੱਡ ਉੱਡ ਕੇ ਉਹ ਖਾਣ ਵਾਲਿਆਂ ਦੀ ਅੱਖਾਂ 'ਚ ਪਏਗੀ, ਆਟੇ 'ਚ ਵੀ ਪਏਗੀ ਜੀ, ਹਾਂਜੀ, ਤੇ ਉਹ ਭਾਂਡਿਆਂ ਨੂੰ ਵੀ ਲੱਗੇਗੀ ਜੀ। ਉਂਝ ਜੇ ਕੋਈ ਬਾਹਰੋਂ ਆ ਕੇ ਬੰਦਾ ਵੇਖੇਗਾ ਤੇ ਉਹ ਵੀ ਆਖੇਗਾ ਵੀ ਕਿੱਡੀ ਕਬੁੱਧੀ ਬੀਬੀ ਹੈ, ਵੀ ਕੂੜਾ ਸੁੱਟਿਆ ਹੀ ਨਹੀਂ ਇਹਨੇ, ਸਫਾਈ ਕੀਤੀ ਨਹੀਂ, ਝਾੜੂ ਦਿੱਤਾ ਨਹੀਂ, ਰਾਤ ਵਾਲੀ ਜਿਹੜੀ ਸਵਾਹ ਹੈ ਉਹ ਚੁੱਲ੍ਹ ਦੇ ਅੱਗੇ ਪਈ ਹੈ, ਉਹ ਢੇਰ ਲੱਗਾ ਇੱਕ ਪਾਸੇ ਕਰ ਛੜਿਆ ਸੂ। ਚਾਹੀਦਾ ਤੇ ਉਹਨੂੰ ਇਹ ਸੀ ਨਾ ਵੀ ਮਤਲਬ ਉੱਠਦਿਆਂ ਸਾਰ, ਜਿਸ ਤਰ੍ਹਾਂ ਮੈਂ ਦੱਸਿਆ ਵੀ ਸਵੇਰੇ ਮੂੰਹ ਹੱਥ ਧੋ ਕੇ ਨਮਾਜ਼ ਪੜ੍ਹਦੀ, ਕੁਰਾਨ ਸ਼ਰੀਫ ਪੜ੍ਹਦੀ, ਉਹਦੇ ਤੋਂ ਬਾਅਦ ਝਾੜੂ ਛਾੜੂ ਦਿੰਦੀ ਤੇ ਚੁੱਲ੍ਹ ਦਾ ਜਿਹੜਾ ਉਹ ਸਾਰੀ ਸਵਾਹ ਚੁਆ ਹੈ ਉਹ ਕਿਤੇ ਬਾਹਰ ਰੂੜੀ ਤੇ ਸੁੱਟ ਕੇ ਵਿਹੜੇ ਨੂੰ ਲਿਸ਼ਕਾ ਕੇ ਸਾਫ ਸੁਥਰਾ ਕਰਕੇ ਫੇਰ ਉਹ ਹੱਥ ਧੋ ਕੇ ਆਟਾ ਗੁੰਨਦੀ ਜੀ। ਤੇ ਮਤਲਬ ਇਹ ਚੁੱਲ੍ਹਾ ਚੌਂਕਾ ਜਿਹੜੀ ਬੀਬੀ ਦਾ ਸਾਫ਼ ਨਾ ਹੋਏ ਉਹਨੂੰ ਤੇ ਸਾਰੇ ਕਬੂਦੀ ਬੁੱਢੀ ਸਮਝਦੇ ਨੇ, ਬੇਵਕੂਫ, ਔਰ ਜਿਹਨੂੰ ਅਕਲ ਨਹੀਂ ਹੁੰਦੀ। ਜ਼ਾਹਰ ਰੋਟੀ ਪਕਾਉਂਦਿਆਂ ਖਾਂਦਿਆਂ ਕੋਈ ਉੱਤੋਂ ਵੀ ਆ ਜਾਂਦਾ, ਆ ਕੇ ਕੋਈ ਵੇਖੇ ਸਾਹਮਣੇ ਸਾਹ ਦਾ ਢੇਰ ਲੱਗਾ ਹੈ, ਹਾਂਜੀ, ਦੂਜੇ ਪਾਸੇ ਕੋ ਜਾਣਾ ਸਾਹ 'ਚ ਹੱਥ ਮਾਰ ਦਿੰਦਾ, ਉਹ ਉੱਡ ਉੱਡ ਕੇ ਮਤਲਬ ਆਟੇ 'ਚ ਪਈ ਪਵੇ ਜਾਂ ਉਹ ਤਵੇ ਦੇ ਉੱਤੇ ਪਈ ਪਵੇ, ਹਾਂਜੀ। ਤੇ ਅਗਰ ਸਾਹ ਹੋਏਗੀ ਨਾ ਤੇ ਬੱਚਾ ਕੋ ਹੱਥ ਵੀ ਮਾਰੇਗਾ ਤੇ ਸਾਹ ਉੱਡੇਗੀ ਤੇ ਹਾਂਜੀ। ਤੋ ਇਹ ਉਹਨਾਂ ਬੀਬੀਆਂ ਦੇ ਬਾਰੇ 'ਚ ਕਿ ਜਿਹੜੀਆਂ ਮਤਲਬ ਇਹ ਕਬੂਦੀਆਂ ਕਿ ਸਾਫ਼ ਨਾ ਹੋਣਾ, ਐਵੇਂ ਹੱਥਾਂ ਪੈਰਾਂ 'ਚ ਪਿਆ ਵਿਸਮਣਾ, ਹਾਂਜੀ, ਤੇ ਕੰਮ ਕਰਨੋਂ ਮੌਤ ਪੈਣੀ, ਹਾਂਜੀ, ਇਹ ਉਹਨਾਂ ਇਸ ਅਖਾਨ ਵਿੱਚ ਉਹਨਾਂ ਬੀਬੀਆਂ ਨੂੰ ਟਿਚਕਰ ਕੀਤੀ ਗਈ ਹੈ। ਲਓ ਜੀ ਸਾਹਿਬੋ, ਸਾਡੇ ਵੀਰ ਮੋਹਸਨ ਖੋਖਰ ਹੋਰਾਂ ਨੇ ਅਖਾਨ ਬੜਾ ਅਕਲ ਵਾਲਾ ਮੱਤ ਵਾਲਾ ਭੇਜਿਆ ਵੀ ਗੋਡੇ ਗੋਡੇ ਕੂੜਾ ਤੇ ਡਾਹ ਬੈਠੀ ਮੂੜਾ। ਬਾਈਵਾ ਸਾਹਿਬ ਫਰਮਾਉਂਦੇ ਨੇ ਪਏ ਵੀ ਇਸ ਅਖਾਨ ਵਿੱਚ ਕਬੂਦੀਆਂ ਖਵਾਤੀਨ ਜਿਹੜੀਆਂ ਹੁੰਦੀਆਂ ਨੇ ਸਾਡੇ ਘਰ ਦੇ ਵਿੱਚ, ਐਸੀਆਂ ਅਜਿਹੀਆਂ ਬੀਬੀਆਂ ਜਿਹੜੀਆਂ ਘਰ ਨੂੰ ਬਣਾ ਸਵਾਰ ਕੇ ਨਹੀਂ ਰੱਖਦੀਆਂ, ਉਹਨਾਂ ਨੂੰ ਟਿਚਕਰ ਵੀ ਕੀਤੀ ਗਈ ਹੈ ਤੇ ਉਹਨਾਂ ਨੂੰ ਸਾਹਿਬ ਮੱਤ ਵੀ ਦਿੱਤੀ ਗਈ ਹੈ। ਵੇਖੋ ਨਾ ਕਿੰਨੀ ਸੋਹਣੀ ਗੱਲ ਬਾਈਵਾ ਸਾਹਿਬ ਦੱਸੀ। ਅਸੀਂ ਵੀ ਵੇਖਿਆ ਨਿੱਕੇ ਸੀ ਹੁੰਦੇ ਸਾਂ, ਜ਼ਰੂਰੀ ਨਹੀਂ ਕਿ ਘਰ ਕੋਠੀ ਨੁਮਾ ਤੇ ਬੰਗਲਾ ਹੋਵੇ ਬੜਾ ਹੀ ਵੱਡਾ। ਅਸੀਂ ਨਿੱਕੇ ਨਿੱਕੇ ਹੁੰਦੇ ਹਾਂ, ਸਾਦਾ ਦੌਰ ਸਨ ਪਿਆਰਿਓ, ਲੋਕਾਂ ਦੇ ਕੱਚੇ ਮਕਾਨ ਹੋਣੇ ਔਰ ਕੱਚਾ ਵਿਹੜਾ ਹੋਣਾ, ਅੰਦਰ ਕੱਚੇ ਕਮਰੇ ਹੋਣੇ, ਲੇਕਿਨ ਆਪੇ ਹੀ ਜ਼ਨਾਨੀਆਂ ਘਰ ਦੀਆਂ ਜਿਹੜੀਆਂ ਖਵਾਤੀਨ ਖਾਨਾ ਹੁੰਦੀਆਂ ਹਨ, ਉਹਨਾਂ ਕੀ ਕਰਨਾ, ਫਰੋਜ਼ੀ ਜਿਹੇ ਰੰਗ ਦੀ ਕਲੀ ਜਿਹੀ ਘੋਲ ਕੇ ਤੇ ਜਨਾਬ ਚਲਾਣੀ ਨੂੰ ਵੀ ਸਾਰਾ
ਕਿਚਨ ਨੂੰ ਵੀ ਸੋਹਣਾ ਕਰਕੇ ਕੂਚੀ ਵੀ ਆਪੇ ਫੇਰ ਲੈਣੀ, ਬੰਦਿਆਂ ਦੇ ਉੱਤੇ ਨਹੀਂ ਰਹਿਣਾ। ਵੇਖੋ ਨਾ ਕਿੰਨੀਆਂ ਸਿੱਖਿਆਕਾਰ ਔਰਤਾਂ ਹੁੰਦੀਆਂ ਸਨ ਕਿ ਅਸੀਂ ਤੇ ਹੁਣ ਈਜ਼ੀ ਹੋ ਗਏ ਆ ਨਾ ਜੀ, ਸਾਡੀ ਜ਼ਿੰਦਗੀ ਬਿਲਕੁਲ ਬਦਲ ਗਈ ਹੈ। ਸਾਡੀਆਂ ਤਾਂ ਖਵਾਤੀਨ ਆਖਦੀਆਂ ਨੇ ਘਰ ਨੂੰ ਜੀ ਹੁਣ ਵਾਈਟ ਵਾਸ਼ ਕਰਾ ਦਿਓ, ਕਲੀਆਂ ਛਲੀਆਂ ਕਰਾਓ, ਵੇਖੋ ਕੰਧਾਂ ਗੰਦੀਆਂ ਹੋਈਆਂ ਨੇ, ਫਲਾਣ ਢੀਂਗ। ਉਦੋਂ ਇਹ ਕੰਮ ਵੀ ਔਰਤਾਂ ਖੁਦ ਕਰ ਲੈਂਦੀਆਂ ਹੁੰਦੀਆਂ ਸਨ। ਘਰਾਂ 'ਚ ਪੋਚੇ ਫੇਰ ਲੈਣੇ, ਸੁਬਾਹ ਉੱਠਦਿਆਂ ਸਾਰ ਬਾਰੀ ਫੇਰਨੀ, ਨਮਾਜ਼ ਕੁਰਾਨ ਪਾਕ ਤੋਂ ਬਾਅਦ ਚਾਟੀ ਲਾਣੀ, ਫਿਰ ਸਫਾਈ ਕਰਨੀ, ਉਦੋਂ ਬਾਅਦ ਫਿਰ ਖਾਣਾ ਸ਼ਾਨਾ ਪਕਾਣਾ। ਹੁਣ ਦੇਖੋ ਨਾ, ਮਕਾਨ ਸੋਹਣਾ ਜਾਂ ਐਡਾ ਨਹੀਂ ਮਹਿੰਗਾ, ਉੱਥੇ ਗੋਡੇ ਗੋਡੇ ਕੂੜਾ, ਸਫਾਈ ਕੋਈ ਨਹੀਂ ਹੋਈ, ਗੰਦ ਮੱਚਿਆ ਤੇ ਮੂੜਾ ਡਾਹ ਕੇ ਤੇ ਵਿੱਚ ਬਹਿ ਰਵੇ ਖਾਤੂਨੇ ਖਾਨਾ, ਚੁਦਰਾਣੀ ਬਣ ਗਏ। ਤੇ ਆਉਣ ਜਾਣ ਵਾਲੇ ਜਿਹੜੇ ਨੇ ਉਹ ਵੀ ਫਿਰ ਵੇਖ ਕੇ ਤੇ ਖੁਸ਼ ਨਹੀਂ ਹੁੰਦੇ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹਦਾ ਕੀ ਕੰਮ ਕਰ ਹੈ, ਇਹ ਇੰਨੀ ਅਕਲ ਦੀ ਮਾਲਕ ਹੀ ਨਹੀਂ ਕਿ ਘਰ ਵੀ ਆਪਣੇ ਨੂੰ ਸਾਫ਼ ਕਰਕੇ ਤੇ ਭਾਵੇਂ ਮੂੜੇ ਤੇ ਬਵੇ, ਭਾਵੇਂ ਪੀੜੀ ਤੇ ਬਵੇ, ਭਾਵੇਂ ਚੌਂਕੀ ਤੇ ਬਵੇ, ਲੇਕਿਨ ਕਮ ਸੇ ਕਮ ਜਿੱਥੇ ਬਵੇ ਉਹਨੂੰ ਸਾਫ਼ ਸੁਥਰਾ ਤੇ ਜਗ੍ਹਾ ਨੂੰ ਰੱਖੇ। ਸਾਡੇ ਪੰਜਾਬੀ ਜੀ ਸਾਹਿਬ ਉਹ ਆਖਦੇ ਨੇ ਵੀ ਕੁੱਤਾ ਵੀ ਜਿੱਥੇ ਬਹਿੰਦਾ ਨਾ ਪੂਛਲ ਮਾਰ ਕੇ ਬਹਿੰਦਾ। ਯਾਨੀ ਜਿਹਦੇ ਕੋਲ ਸਫਾਈ ਦਾ ਫਨ ਨਹੀਂ ਜਾਂ ਸਫਾਈ ਦਾ ਕੰਮ ਜਿਹੜੀ ਨਹੀਂ ਜਾਣਦੀ, ਉਹ ਖਾਤੂਨੇ ਖਾਨਾ ਸੁਗੜ ਅਖਵਾਨ ਦੇ ਲਾਇਕ ਨਹੀਂ। ਪਿਆਰਿਓ, ਇਹਦੇ ਨਾਲ ਹੀ ਸਾਡੇ ਅੱਜ ਦੇ ਵਿਲਾਗ ਦਾ ਸਮਾਂ ਬੀਤ ਗਿਆ। ਦਿਓ ਸਾਨੂੰ ਹੁਣ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली। रौनक हो जाऊं चट